ਸਿਐਟਲ ਅਮਰੀਕਾ ਦੇ ਵਿੱਚ ਉਹ ਪਹਿਲਾ ਸ਼ਹਿਰ ਬਣ ਗਿਆ ਜਿਸ ਦੀ ਸਿਟੀ ਕੌਂਸਲ ਨੇ 6-1 ਦੇ ਫੈਸਲੇ ਦੇ ਨਾਲ ਵੋਟਾਂ ਦੇ ਨਾਲ ਉੱਥੇ ਜ਼ਾਤ ਆਧਾਰਿਤ ਵਿਤਕਰੇ ਦੀ ਗੱਲ ਵੀ ਲਿਖੀ ਜਾਏਗੀ। ਇਸ ਆਰਡੀਨੈਂਸ ਤੋਂ ਬਾਅਦ ਸਿਐਟਲ ਦੇ ਵਿੱਚ ਨੌਕਰੀਆਂ ਲਈ ਦੂਸਰੇ ਐਕੈਡੈਮਿਕ ਥਾਵਾਂ ਤੇ ਅਪਲਾਈ ਕਰਨ ਲਈ ਦੂਜੇ ਜਿੱਥੇ ਬਾਕੀ ਸਾਰੇ ਲਫ਼ਜ਼ ਲਿਖੇ ਨੇ ਉੱਥੇ ਜ਼ਾਤ ਆਧਾਰਿਤ ਵਿਤਕਰੇ ਦੀ ਗੱਲ ਵੀ ਲਿਖੀ ਜਾਏਗੀ। ਉਹਨੇ ਕਿਹਾ ਕਿ ਵੀ ਜਦੋਂ ਉਹਨੇ ਘਰ ਲੈਣਾ ਸੀ ਔਰ ਉਹ ਐਂਟਰ ਤੋਂ ਪਹਿਲਾਂ ਉਹਨੂੰ ਪੁੱਛਿਆ ਗਿਆ ਕਿ ਵਾਟ ਇਜ਼ ਯੋਰ ਕਾਸਟ, ਵੀ ਤੇਰੀ ਜ਼ਾਤ ਕੀ ਹੈ। ਅੱਗੇ ਉਹਦੀ ਸਟੋਰੀ ਹੈ, ਉਹਨੇ ਕਿਹਾ ਜੀ ਮੈਂ ਤਾਂ ਹੁਣ ਪਰਮਾਨੈਂਟਲੀ ਜਿਹੜਾ ਆਪਣੀ ਗੱਡੀ ਦੇ ਪਿੱਛੇ ਵੀ ਆਪਣੀ ਜ਼ਾਤ ਸੂਚਕ ਲਫ਼ਜ਼ ਲਿਖਾ ਰਿਹਾ। The movement is getting pushback from some Hindu Americans who argue that such legislation maligns a specific community. ਜਿਹੜਾ ਇਹ ਗੰਧ ਜ਼ਾਤ ਪਾਤ ਦਾ 7 ਸਮੁੰਦਰ ਪਾਰ ਆ ਕੇ ਵੀ ਉਹੀ ਨਫ਼ਰਤ ਔਰ ਉਸ ਨੂੰ ਜਸਟੀਫਾਈ ਕੀਤਾ ਜਾਂਦਾ ਹੈ, ਉਸ ਨੂੰ ਧਰਮ ਦੇ ਮਨੂ ਸਮ੍ਰਿਤੀ ਦੇ ਨਾਲ ਜੋੜ ਕੇ ਉਸ ਨੂੰ ਹਿੰਦੂਤਵਾ ਦੀ ਬੈਕਬੋਨ ਕਿਹਾ ਜਾਂਦਾ ਹੈ। ਹਿੰਦੂਤਵੀਆਂ ਨੇ ਇਸ ਨੂੰ ਇਹ ਬਣਾਇਆ ਹੋਇਆ ਸੀ ਕਿ ਜੇ ਕਾਨੂੰਨ ਪਾਸ ਹੋ ਗਿਆ ਤਾਂ ਸਿਐਟਲ ਦੇ ਰੁਜ਼ਗਾਰ ਦੇਣ ਵਾਲੇ ਲੋਕ ਸਾਊਥ ਏਸ਼ੀਆ ਤੋਂ ਲੋਕਾਂ ਨੂੰ ਨੌਕਰੀ ਤੇ ਰੱਖਣ ਲੱਗਿਆਂ ਸੋਚਣਗੇ। ਇਹ ਦੇਖ ਕੇ ਡਰ ਲੱਗਦਾ ਹੈ ਕਿ ਨਫ਼ਰਤ ਸਮੂਹਾਂ ਦੇ ਗਲਤ ਅੰਕੜਿਆਂ ਦੇ ਆਧਾਰ ਤੇ ਗੈਰ ਪ੍ਰਮਾਣਿਤ ਦਾਅਵਿਆਂ ਦੁਆਰਾ ਘੱਟ ਗਿਣਤੀ ਭਾਈਚਾਰੇ ਨੂੰ ਖੁੱਲ੍ਹੇਆਮ ਅਲੱਗ-ਥਲੱਗ ਕਰ ਦਿੱਤਾ ਜਾਏਗਾ। ਤਕਰੀਬਨ 100 ਸੰਸਥਾਵਾਂ ਤੇ ਕਾਰੋਬਾਰਾਂ ਦੇ ਇੱਕ ਸਮੂਹ ਨੇ ਇਸ ਹਫ਼ਤੇ ਸਿਐਟਲ ਸਿਟੀ ਕੌਂਸਲ ਨੂੰ ਇੱਕ ਪੱਤਰ ਭੇਜ ਕੇ ਇਸ ਰੈਜ਼ੋਲੂਸ਼ਨ ਦੇ ਵਿਰੁੱਧ ਵੋਟ ਪਾਉਣ ਦੀ ਅਪੀਲ ਕੀਤੀ ਸੀ। ਉਹਨਾਂ ਨੇ ਕਿਹਾ ਕਿ ਜੇ ਇਹ ਆਰਡੀਨੈਂਸ ਲਾਗੂ ਹੋ ਜਾਂਦਾ ਹੈ ਤਾਂ ਇਹ ਮੰਨਿਆ ਜਾਵੇਗਾ ਕਿ ਇਹ ਸਮੁੱਚਾ ਭਾਈਚਾਰਾ ਖਾਸ ਤੌਰ ਤੇ ਅਮਰੀਕਾ 'ਚ ਰਹਿਣ ਵਾਲੇ ਹਿੰਦੂ ਜਾਤੀ ਦੇ ਲੋਕ ਜਾਤ ਆਧਾਰਿਤ ਵਿਤਕਰੇ ਦੇ ਮੁਲਜ਼ਮ ਹਨ, ਬਸ਼ਰਤੇ ਉਹ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਰੂ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सच्चो सच विच बहुत शुक्रिया जी। डॉक्टर साहब, आज 22 फरवरी 2023 11 फरवरी नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਅਸੀਂ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫੈਕਟਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ TV84 ਦੀ ਲਾਈਵ ਸਟ੍ਰੀਮ ਜਿਹੜੀ ਹੈ 24 ਆਵਰ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਜਸਪ੍ਰੀਤ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਜਿਹੜਾ ਵੀ ਬੰਦਾ ਜਾਂ ਜਥੇਬੰਦੀ ਕੌਮੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਹਨ, ਸਾਨੂੰ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਸਾਡੇ ਸਾਹਮਣੇ ਵੱਡਾ ਨਿਸ਼ਾਨਾ ਹੈ, ਦੁਸ਼ਮਣ ਦੇ ਪੈਂਤੜਿਆਂ ਤੇ ਧਿਆਨ ਕੇਂਦਰਿਤ ਕਰੀਏ। ਅੰਮ੍ਰਿਤਪਾਲ ਸਿੰਘ ਖਿਲਾਫ ਜੋ ਮਾਹੌਲ ਸਿਰਜਿਆ ਜਾ ਰਿਹਾ ਹੈ, ਇਸ ਵਿੱਚ ਏਜੰਸੀਆਂ ਤਾਂ ਹਨ ਹੀ ਪਰ ਕਿਤੇ ਨਾ ਕਿਤੇ ਸਾਡੇ ਆਪਣੇ ਵੀ ਵਿਰੋਧ ਕਰ ਰਹੇ ਹਨ। ਸੋ ਇਹ ਸਾਡਾ ਨੁਕਸਾਨ ਕਰੇਗੀ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜਸਪ੍ਰੀਤ ਸਿੰਘ ਜੁਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵਾ ਦਾ ਜਿਹੜਾ ਜਾਤ ਪਾਤੀ ਨਸਲਵਾਦ ਦੁਨੀਆ ਸਾਹਮਣੇ ਜਿਹੜੇ ਜ਼ਾਹਿਰ ਹੋਣਾ ਸ਼ੁਰੂ ਹੋ ਗਿਆ ਹੈ ਔਰ ਅਮਰੀਕਾ ਵਿੱਚ ਸਿਐਟਲ
ਪਹਿਲਾ ਸ਼ਹਿਰ ਬਣ ਗਿਆ ਹੈ ਜਿਸ ਨੇ ਜਾਤ ਪਾਤ ਆਧਾਰਿਤ ਵਿਤਕਰੇ ਨੂੰ ਮਾਨਤਾ ਦਿੰਦਿਆਂ ਇਸ ਦੇ ਖਿਲਾਫ ਮਤਾ ਪਾਸ ਕੀਤਾ ਹੈ। ਸੋ ਹਿੰਦੂਤਵੀਆਂ ਵੱਲੋਂ ਇਸ ਦਾ ਤਿੱਖਾ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਹੈ। ਸੋ ਅਸੀਂ ਸਿਆਟਲ ਸਿਟੀ ਕੌਂਸਲ ਨੂੰ ਇਸ ਬੋਲਡ ਫੈਸਲੇ ਦੀ ਮੁਬਾਰਕਬਾਦ ਦਿੰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਲਟੀਮੇਟਲੀ ਜਿੰਨਾ ਮਰਜ਼ੀ ਝੂਠ ਨੂੰ ਪਰੋਸਿਆ ਜਾਏ ਜੀ, ਉਸ ਨੂੰ ਟਵਿਸਟ ਦੇ ਕੇ ਕਿਸੇ ਹੋਰ ਅੰਦਾਜ਼ ਦੇ ਵਿੱਚ ਦੁਨੀਆ ਨੂੰ ਮੂਰਖ ਬਣਾਇਆ ਜਾਏ। ਇੱਕ ਅੰਗਰੇਜ਼ੀ ਦੀ ਪਪੂਲਰ ਕਹਾਵਤ ਰਹੀ ਹੈ ਕਿ ਵੀ ਯੂ ਕਾਂਟ ਫੂਲ ਆਲ ਦਾ ਪੀਪਲ ਆਲ ਦਾ ਟਾਈਮ। You can fool people, all the people for some time. You can fool some people for all the time. But you can't fool all the people all the time. ਔਰ ਇਸ ਤਰ੍ਹਾਂ ਲੱਗਦਾ ਹੈ ਵੀ ਹਿੰਦੂਤਵਾ ਦੇ ਝੂਠ ਦਾ ਪਾਪਾਂ ਦਾ ਘੜਾ ਹੁਣ ਭਰ ਗਿਆ ਔਰ ਇਹ ਭੱਜ ਰਿਹਾ। ਔਰ ਸਿਆਟਲ ਅਮਰੀਕਾ ਦੇ ਵਿੱਚ ਉਹ ਪਹਿਲਾ ਸ਼ਹਿਰ ਬਣ ਗਿਆ ਜਿਸ ਦੀ ਸਿਟੀ ਕੌਂਸਲ ਨੇ 6-1 ਦੇ ਫੈਸਲੇ ਦੇ ਨਾਲ, ਵੋਟਾਂ ਦੇ ਨਾਲ ਕਾਸਟ ਸਿਸਟਮ ਨੂੰ, ਜਿਹੜਾ ਇਨਸਾਨੀ ਇਤਿਹਾਸ ਦਾ ਸਭ ਤੋਂ ਪੁਰਾਣਾ ਜਿਹੜਾ ਨਸਲਵਾਦ ਹੈ, ਜਿਹੜਾ ਧਰਮ ਦੇ ਨਾਂ ਦੇ ਥੱਲੇ 3-4 ਹਜ਼ਾਰ ਸਾਲ ਤੋਂ ਵਰਸਟ ਫਾਰਮਸ ਦੇ ਵਿੱਚ ਪਰਪੈਚੁਏਟ ਕੀਤਾ ਹੋਇਆ ਹੈ, ਲਗਾਤਾਰਤਾ ਨਾਲ ਜਿਹੜਾ ਇਹ ਗੰਧ ਜਾਤ ਪਾਤ ਦਾ 7 ਸਮੁੰਦਰ ਪਾਰ ਆ ਕੇ ਵੀ ਉਹੀ ਨਫ਼ਰਤ ਔਰ ਉਸ ਨੂੰ ਜਸਟੀਫਾਈ ਕੀਤਾ ਜਾਂਦਾ ਹੈ, ਉਸ ਨੂੰ ਧਰਮ ਦੇ ਮਨੂ ਸਮ੍ਰਿਤੀ ਦੇ ਨਾਲ ਜੋੜ ਕੇ ਉਸ ਨੂੰ ਹਿੰਦੂਤਵਾ ਦੀ ਬੈਕਬੋਨ ਕਿਹਾ ਜਾਂਦਾ ਹੈ। ਲੇਕਿਨ ਇਸ ਨੂੰ ਜਿਸ ਅੰਦਾਜ਼ ਦੇ ਵਿੱਚ ਸਿਆਟਲ ਦੀ ਕੌਂਸਲ ਵੱਲੋਂ ਚੈਲੰਜ ਕੀਤਾ ਗਿਆ, ਬਿਲਕੁਲ, ਔਰ ਖੁਸ਼ੀ ਦੀ ਗੱਲ ਇਹ ਹੈ ਕਿ ਈਵਨ ਇਸ ਮਤੇ ਨੂੰ ਜਿਹੜਾ ਆਰਡੀਨੈਂਸ ਰੂਪ ਦੇ ਵਿੱਚ ਆਇਆ ਸੀ ਉਸ ਦਾ ਜ਼ਿਕਰ ਕਰਾਂਗੇ ਵੀਰ ਵਿੱਚ, ਸਾਹਮਣੇ ਲਿਆਉਣ ਵਾਲੀ ਔਰ ਰਿਲੈਂਟਲੈਸਲੀ ਇਸ ਦੇ ਉੱਤੇ ਲੌਬੀ ਕਰਨ ਵਾਲੀ ਵੀ ਇੱਕ ਉੱਚੀ ਜ਼ਾਤ ਨਾਲ ਸੰਬੰਧਿਤ ਬੀਬੀ ਕਾਉਂਸਲਰ ਕਸ਼ਮਾ ਸਾਵੰਤ ਹੈ, ਜਿਸ ਨੇ ਕਿਹਾ ਕਿ ਵੀ ਮੈਂ ਆਪਣੇ ਬਚਪਨ 'ਚ ਆਪਣੇ ਪਿਤਾ ਨੂੰ ਇਸ ਦੇਖਿਆ ਸੀ ਕਿ ਕਿਵੇਂ ਉਹ ਨਫ਼ਰਤ ਭਰੇ ਬੋਲਾਂ ਦੇ ਨਾਲ ਜਿਹੜੇ ਸਾਡਾ ਘਰ 'ਚ ਕੰਮ ਕਰਨ ਵਾਲੇ ਗਰੀਬ ਜਾਂ ਨੀਵੀਆਂ ਜਾਤਾਂ ਦੇ ਸੀ, ਨੀਵੀਂ ਜਾਂ ਉੱਚੀ ਬ੍ਰਾਹਮਣ ਦੀ ਬਣਾਈ ਹੋਈ ਸੀ, ਲਫ਼ਜ਼ ਸਿਰਫ ਬ੍ਰਾਹਮਣ ਦੇ ਇਸਤੇਮਾਲ ਕਰ ਰਹੇ। ਔਰ ਉਹਨੇ ਕਿਹਾ ਵੀ ਮੇਰੀ ਇਹ ਚਾਹਨਾ ਸੀ ਕਿ ਇਸ ਨੂੰ ਜਦੋਂ ਕਿ ਇੱਥੇ ਤੁਸੀਂ ਨੌਕਰੀਆਂ ਲਈ ਅਪਲਾਈ ਕਰਦੇ ਹੋ ਤੇ ਡਿਸਕ੍ਰਿਮੀਨੇਸ਼ਨ ਨਾ ਹੋਏ ਉਹਦੇ ਲਈ ਤੁਸੀਂ ਕਲਰ ਔਰ ਬਿਲੀਫ ਸਿਸਟਮ ਔਰ ਜੈਂਡਰ ਔਰ ਏਜ ਔਰ ਇਹ ਸਾਰੇ ਫੈਕਟਰ ਜਿਹੜੇ ਨੇ ਮੈਂਸ਼ਨ ਕੀਤੇ ਜਾਂਦੇ ਨੇ ਕਿ ਇਹਦੇ ਤੇ ਆਧਾਰਿਤ ਕੋਈ ਵਿਤਕਰਾ ਨਹੀਂ ਹੋ ਸਕਦਾ। ਹੁਣ ਇਸ ਆਰਡੀਨੈਂਸ ਤੋਂ ਬਾਅਦ ਸਿਆਟਲ ਦੇ ਵਿੱਚ ਨੌਕਰੀਆਂ ਲਈ, ਦੂਸਰੇ ਐਕੈਡੈਮਿਕ ਥਾਵਾਂ ਤੇ ਅਪਲਾਈ ਕਰਨ ਲਈ, ਦੂਜੇ ਜਿੱਥੇ ਬਾਕੀ ਸਾਰੇ ਲਫ਼ਜ਼ ਲਿਖੇ ਨੇ ਉੱਥੇ ਜ਼ਾਤ ਆਧਾਰਿਤ ਵਿਤਕਰੇ ਦੀ ਗੱਲ ਵੀ ਲਿਖੀ ਜਾਏਗੀ। ਔਰ ਇਸ਼ੂ ਤਾਂ ਦੇਖਣ ਵਾਲੇ ਨੂੰ ਲੱਗੇਗਾ ਕਿ ਵੀ ਇਹ ਇੱਕ ਛੋਟੇ ਜਿਹੇ ਸ਼ਹਿਰ ਦੀ ਇੱਕ ਕੌਂਸਲ ਨੇ ਜੇ ਕਰ ਵੀ ਦਿੱਤਾ ਆਰਡੀਨੈਂਸ ਤਾਂ ਕਿੰਨੀ ਕੁ ਵੱਡੀ ਗੱਲ ਹੈ। ਪਰ ਹਿੰਦੂਤਵੀ ਇਹ ਸਮਝਦੇ ਨੇ ਕਿ ਇਹ ਜਿਹੜਾ ਉਹਨਾਂ ਨੇ ਆਪਣੇ ਕਾਸਟ ਸਿਸਟਮ ਦਾ ਬਿਰਤਾਂਤ ਸਿਰਜਿਆ ਹੋਇਆ ਸੀ, ਜਿਸ ਨੂੰ ਈਵਨ ਗਾਂਧੀ ਨੇ ਵੀ, ਤੁਸੀਂ ਦੇਖੋਗੇ ਕਿ ਗਾਂਧੀ ਨੇ ਉਸ ਦੀਆਂ ਸਾਰੀਆਂ ਲਿਖਤਾਂ ਭਾਰਤ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ ਥੱਲੇ ਛਾਪੀਆਂ ਹੋਈਆਂ ਨੇ। ਉਹਨੇ ਕਿਤੇ ਵੀ ਕਾਸਟ ਸਿਸਟਮ ਨੂੰ ਕੰਡੈਮ ਨਹੀਂ ਕੀਤਾ ਕਿਉਂਕਿ ਕਾਸਟ ਸਿਸਟਮ ਹੀ ਜਿਹੜਾ ਬ੍ਰਾਹਮਣ ਮਤ ਹੈ ਉਸ ਦੀ ਰੀੜ ਦੀ ਹੱਡੀ ਹੈ। ਹੁਣ ਔਰ ਇਹਨਾਂ ਨੇ ਦੁਨੀਆ ਨੂੰ ਜਦੋਂ ਵੀ ਇਹ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਇਹ ਤਾਂ ਪ੍ਰੋਫੈਸ਼ਨ ਬੇਸਡ ਸੀ, ਕੋਈ ਵੈਸੇ ਨਫ਼ਰਤ ਨਹੀਂ ਸੀ, ਬਾਅਦ 'ਚ ਉਹਦਾ ਕੁਛ ਲੋਕਾਂ ਨੇ ਮਿਸਯੂਜ਼ ਉਹਨੂੰ ਕਰਨਾ ਸ਼ੁਰੂ ਕਰ ਦਿੱਤਾ। ਇਹ ਤਾਂ ਪ੍ਰੋਫੈਸ਼ਨ ਸੀ ਕਿ ਜੀ ਚਮੜੇ ਵਾਲੇ ਦੇ ਕੰਮ ਕਰਨ ਵਾਲੇ ਦਾ ਮੁੰਡਾ ਚਮੜੇ ਦਾ ਕੰਮ ਕਰੇਗਾ, ਬ੍ਰਾਹਮਣ ਜਿਹੜਾ ਉਹ ਪੜ੍ਹਾਈ ਦਾ ਕੰਮ ਕਰੇਗਾ, ਉਹਦੇ ਪੁੱਤਰ ਵੀ ਅੱਗੋਂ ਇਹੀ ਕਰਨਗੇ, ਕਸ਼ਤਰੀ ਜਿਹੜਾ ਹੈ ਉਹ ਹਥਿਆਰ ਸਿੱਖੇਗਾ ਔਰ ਹਥਿਆਰ ਚਲਾਏਗਾ ਔਰ ਇਹ ਉਹ ਕਰੇਗਾ। ਲੇਕਿਨ ਜਿਵੇਂ ਜਨਮ ਤੋਂ ਲੈ ਕੇ ਮਰਨ ਤੱਕ, ਔਰ ਮਰਨ ਤੱਕ ਹੀ ਨਹੀਂ, ਪੁਸ਼ਤ ਦਰ ਪੁਸ਼ਤ ਹਜ਼ਾਰਾਂ ਸਾਲਾਂ ਤੋਂ ਉਸ ਧਰਤੀ ਦੇ ਉੱਤੇ ਜੋ ਹਸ਼ਰ ਜਿਹੜਾ ਹੈ ਇਹਨਾਂ ਨੇ ਦਲਿਤ ਵਰਗ ਦਾ, ਦਲਿਤ ਲਫ਼ਜ਼ ਤਾਂ ਕਰੰਟਲੀ 20ਵੀਂ ਸਦੀ 'ਚ ਹੀ ਆਇਆ, ਹਾਲਾਂ ਕਾਂਸਟੀਟਿਊਸ਼ਨਲ ਵਰਡ ਜਿਹੜੇ ਨੇ ਇੰਡੀਅਨ ਕਾਂਸਟੀਟਿਊਸ਼ਨ ਦੇ ਲਈ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ,
ਬੈਕਵਰਡ ਕਲਾਸ BC ਜਾਂ OBC ਅਦਰ ਬੈਕਵਰਡ ਕਲਾਸਿਸ ਨੇ, ਕਿਉਂਕਿ ਡਾਕਟਰ ਅੰਬੇਦਕਰ ਇਹਨਾਂ ਲਫ਼ਜ਼ਾਂ ਦਾ ਇਸਤੇਮਾਲ ਕਰਦੇ ਨੇ। ਲੇਕਿਨ ਦਲਿਤ ਦਲਿਆ ਹੋਇਆ ਜਾਂ ਜਿਸ ਨੂੰ ਤੁਸੀਂ ਓਪਰੈਸਡ ਜਾਂ ਸੁਪਰੈਸਡ ਕਹੋਗੇ, ਇਹ ਲਫ਼ਜ਼ ਅਜੋਕੀ ਲੀਡਰਸ਼ਿਪ ਜ਼ਿਆਦਾ ਪ੍ਰੈਫਰ ਕਰਦੀ ਹੈ। ਹਾਲਾਂਕਿ ਉਸ 'ਚੋਂ ਵੀ ਜਿਹੜੀ ਹੁਣ ਅਲਟਰਾ ਰੈਵੋਲੂਸ਼ਨਰੀ ਮੂਵਮੈਂਟ ਹੈ ਦਲਿਤ ਭਾਈਚਾਰੇ ਦੀ, ਉਹ ਆਪਣੇ ਆਪ ਨੂੰ ਮੂਲ ਨਿਵਾਸੀ ਕਹਿਣਾ ਜ਼ਿਆਦਾ ਪਸੰਦ ਕਰਦੇ ਨੇ। ਔਰ ਬੇਸ਼ੱਕ ਗਾਂਧੀ ਨੇ ਇਸ ਦੇ ਲਈ ਲਫ਼ਜ਼ ਹਰੀਜਨ, ਜਦ ਆਮ ਲੋਕਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਜਿਹੜਾ ਹਰੀਜਨ ਲਫ਼ਜ਼ ਹੈ ਇਸ ਦਾ ਮਤਲਬ ਹੈ ਹਰੀ ਦਾ ਜਨ। ਲੇਕਿਨ ਡਾਕਟਰ ਅੰਬੇਦਕਰ ਨੇ ਜਿਸ ਗੱਲ ਨੂੰ ਸਮਝਿਆ ਔਰ ਬਾਅਦ ਦੇ ਵਿੱਚ ਇਹ ਫੈਕਟ ਵੀ ਸਾਬਤ ਹੋਇਆ ਕਿ ਅਸਲ 'ਚ ਜਿਹੜੇ ਮੰਦਰਾਂ ਦੇ ਪੁਜਾਰੀ ਜਿਨ੍ਹਾਂ ਨੇ ਇਹ ਐਨਕਰੇਜ ਕੀਤਾ ਸਮਾਜ 'ਚ ਕਿ ਜੀ ਜੇ ਤੁਸੀਂ ਆਪਣੀਆਂ ਬੱਚੀਆਂ ਨੂੰ ਮੰਦਰ ਦੇ ਦੇਵਤੇ ਦੇ ਨਾਲ ਅੱਗੇ ਅਰਪਣ ਕਰ ਦਿਓ ਤੇ ਉਹ ਜਿਹੜੇ ਨੇ ਉੱਥੇ ਨਾਚ ਕਰਨ ਔਰ ਉੱਥੇ ਹੀ ਉਹਦੀ ਪੂਜਾ ਕਰਨ ਔਰ ਉੱਥੇ ਇੱਕ ਨੌਕਰਾਣੀਆਂ ਦਾਸੀਆਂ, ਦਾਸੀ ਪ੍ਰਥਾ ਜਾਂ ਦਾਸੀ ਸਿਸਟਮ ਇਸ ਨੂੰ ਕਹਿੰਦੇ ਨੇ, ਉਹ ਜਿਹੜੀਆਂ ਬਣ ਕੇ ਰਹਿਣ ਤੇ ਉਹਨਾਂ ਦੇ ਕਈ ਜਨਮ ਜਿਹੜੇ ਨੇ ਉਹਨਾਂ ਨੂੰ ਇਸ ਦਾ ਪੁੰਨ ਮਿਲੇਗਾ, ਫਲ ਮਿਲੇਗਾ। ਔਰ ਅਸਲ ਦੇ ਵਿੱਚ ਜਿਹੜਾ ਲਫ਼ਜ਼ ਹਰੀਜਨ ਹੈ, ਜਦੋਂ ਉਹਨਾਂ ਬੱਚੀਆਂ ਨਾਲ ਜਿਹੜੀਆਂ ਕਿ ਇਸ ਕਿਸਮ ਦੇ ਅਣਭੋਲ ਲੋਕ ਬ੍ਰਾਹਮਣ ਦੀ ਇਸ ਡਿਕਟੇਸ਼ਨ ਦੇ ਥੱਲੇ ਜਾਂ ਉਹਦੀ ਐਡਿਕਟ ਦੇ ਥੱਲੇ ਭੇਟ ਕਰ ਦਿੰਦੇ ਸੀ ਤੇ ਉਹਨਾਂ ਦੇ ਨਾਲ ਇਹ ਮੰਦਰ ਦੇ ਪੁਜਾਰੀ ਔਰ ਉਹਨਾਂ ਦਾ ਲਾਣਾ ਗੁੰਡੇ ਜਿਹੜੇ ਨੇ ਰਿਲੀਜੀਅਸ ਗੁੰਡੇ, ਉਹ ਉਹਨਾਂ ਦੇ ਨਾਲ ਜਿਹੜਾ ਉਹ ਸੰਬੰਧ ਬਣਾਉਂਦੇ ਸੀ ਤੇ ਜਿਹੜੀ ਉਹਨਾਂ ਦੀ ਔਲਾਦ ਅੱਗੋਂ ਪੈਦਾ ਹੁੰਦੀ ਸੀ ਉਸ ਨੂੰ ਅਸਲ ਦੇ ਵਿੱਚ ਜਿਹੜਾ ਉਹ ਹਰੀਜਨ ਕਿਹਾ ਜਾਂਦਾ ਸੀ ਕਿ ਬਈ ਇਹ ਕਿਉਂਕਿ ਰੱਬ ਦੇ ਮੰਦਰ 'ਚ ਭੇਟ ਕੀਤੀਆਂ ਹੋਈਆਂ ਨੇ ਔਰ ਇਹ ਜਿਹੜੀਆਂ ਨੇ ਇਹ ਇਹਨਾਂ ਦੀ ਔਲਾਦ ਇਹ ਰੱਬ ਦੇ ਜਨ ਨੇ। ਹੁਣ ਜਦੋਂ ਗਾਂਧੀ ਨੇ ਇਹ ਲਫ਼ਜ਼ ਓਪਰੈਸਡ ਕਲਾਸਿਸ ਲਈ, ਜਿਨ੍ਹਾਂ ਨੂੰ ਬ੍ਰਾਹਮਣ ਨੇ ਤਾਂ ਸ਼ੂਦਰ ਦਾ ਮਤਲਬ ਹੀ ਜਿਹੜਾ ਉਹ ਅਛੂਤ ਔਰ ਵੈਸੇ ਵੀ ਕਸ਼ੂਦਰ ਛੋਟੇ ਤੋਂ ਹੁੰਦਾ, ਕਿਉਂਕਿ ਜਦੋਂ ਤੁਸੀਂ ਈਵਨ ਬਾਡੀ ਐਨਾਟਮੀ ਦੇਖਦੇ ਹੋ, ਐਨਾਟਮੀ ਦੇ ਲਈ ਜੇ ਤੁਸੀਂ ਲਾਰਜ ਇੰਟੈਸਟਾਈਨ ਔਰ ਸ਼ਾਰਟ ਇੰਟੈਸਟਾਈਨ, ਜਿਹੜੀ ਸਮਾਲ ਨਾਟ ਸ਼ਾਰਟ, ਸਮਾਲ ਇੰਟੈਸਟਾਈਨ ਐਂਡ ਲਾਰਜ ਇੰਟੈਸਟਾਈਨ, ਇਹ ਲਫ਼ਜ਼ ਦੇਖੋਗੇ ਤੇ ਉਹਨਾਂ ਨੇ ਲਾਰਜ ਇੰਟੈਸਟਾਈਨ ਦੇ ਲਈ ਜਿਹੜਾ ਹੈ ਉਹ ਡਿਫਰੈਂਟ ਲਫ਼ਜ਼ ਹੈ, ਬੜੇ ਦੇ ਨਾਲ ਹੈ, ਔਰ ਜਿਹੜੀ ਸਮਾਲ ਇੰਟੈਸਟਾਈਨ ਹੈ ਉਸ ਦੇ ਲਈ ਕਸ਼ੁਦਰ ਅੰਤਰ, ਆਂਦਰ ਨੂੰ ਜਾਂ ਅੰਤੜੀ ਨੂੰ ਆਂਤਰਾ, ਕਸ਼ੁਦਰ ਉੱਥੋਂ ਹੀ ਨੀਂਹ ਛੋਟੀ, ਕਿਉਂਕਿ ਉਹ ਥੱਲੇ ਹੁੰਦੀ ਹੈ। ਸੋ ਇਹ ਜਿਹੜਾ ਸ਼ੂਦਰ ਲਫ਼ਜ਼ ਹੈ ਇਹ ਮਤਲਬ ਹੀ, ਔਰ ਫਿਰ ਉਹਨਾਂ ਨੇ ਇਹੀ ਫਿਲਾਸਫੀ ਬ੍ਰਹਮਾ ਦੇ ਨਾਲ ਜੋੜੀ ਕਿ ਜੀ ਬ੍ਰਹਮਾ ਨੇ ਜ਼ਾਤ ਪਾਤੀ ਸਿਸਟਮ ਪੈਦਾ ਕੀਤਾ ਕਿ ਜੀ ਜਿਹੜਾ ਬ੍ਰਹਮਾ ਦੇ ਮੂੰਹ ਚੋਂ ਬ੍ਰਾਹਮਣ ਨਿਕਲਿਆ, ਉਹਦੀ ਛਾਤੀ ਚੋਂ ਜਿਹੜਾ ਉਹ ਕਸ਼ਤਰੀ ਨਿਕਲਿਆ, ਉਹਦੀਆਂ ਬਾਹਾਂ ਲੱਤਾਂ ਚੋਂ ਜਿਹੜਾ ਉਹਦੇ ਢਿੱਡ ਚੋਂ ਵੈਸ਼ਯ ਨਿਕਲਿਆ, ਉਹਦੇ ਪੈਰਾਂ ਚੋਂ ਸ਼ੂਦਰ ਨਿਕਲਿਆ। ਸੋ ਸ਼ੂਦਰ ਤੇ ਇਸ ਤੋਂ ਵੀ ਥੱਲੇ ਫਿਰ ਅਛੂਤ ਕਿ ਵੀ ਅਨਟਚੇਬਲ, ਕਿ ਉਸ ਦਾ ਪਰਛਾਵਾਂ ਵੀ ਨਹੀਂ ਪੈਣਾ ਚਾਹੀਦਾ। ਉਹ ਕਿਵੇਂ ਉਹਨਾਂ ਦੇ ਨਾਲ ਹਜ਼ਾਰਾਂ ਸਾਲਾਂ ਤੋਂ ਡਿਸਕ੍ਰਿਮੀਨੇਸ਼ਨ ਹੋਈ, ਉਹਨਾਂ ਦੇ ਨਾਲ ਕੀ ਵਾਪਰਿਆ, ਉਸ ਨੂੰ ਜਦੋਂ ਅਸੀਂ ਅਲਾਮਾ ਇਕਬਾਲ ਦੀ ਨਾਨਕ ਨਜ਼ਮ ਜਿਹੜੀ ਉਹਨਾਂ ਨੇ ਬਾਂਗੇ ਦਰਾ ਕਿਤਾਬ 'ਚ ਲਿਖੀ, ਉਸ ਦੀਆਂ 2 ਲਾਈਨਾਂ ਬਿਆਨ ਕਰ ਦਿੰਦੀਆਂ ਨੇ ਕਿ ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है। ਇਹ ਉਸ ਕਹਾਣੀ ਨੂੰ 4000 ਸਾਲ ਦੀ ਕਹਾਣੀ ਨੂੰ ਅਲਾਮਾ ਇਕਬਾਲ 1930 'ਚ ਜਿਹੜੇ ਨੇ ਉਹ ਚੜ੍ਹਾਈ ਕਰ ਗਏ। ਲੇਕਿਨ ਉਸ ਤੋਂ ਪਹਿਲਾਂ ਕੀ ਸੀ, ਕਿਵੇਂ ਇਹ ਸਾਰਾ ਬ੍ਰਾਹਮਣ ਦੇ ਕੰਟਰੋਲ ਵਾਲਾ ਸਮਾਜ ਜਿਸ ਦੇ ਵਿੱਚ ਕੋਈ ਥਾਂ ਨਹੀਂ ਹੈ ਉਹਦੇ ਲਈ, ਸ਼ੂਦਰ ਦੇ ਲਈ, ਇਕੱਲਾ ਇਹ ਸ਼ੂਦਰ ਹੀ ਨਹੀਂ ਕਿ ਚੌਥੇ ਵਰਨ ਵਾਲੇ, ਉਹਨਾਂ ਦੇ ਲਈ ਬ੍ਰਾਹਮਣ ਔਰ ਕਸ਼ਤਰੀਆ ਤੋਂ ਬਿਨਾਂ ਜਿਹਨਾਂ ਦੀ ਆਬਾਦੀ 10% ਤੋਂ ਵੀ ਘੱਟ ਬਣਦੀ ਹੈ, ਇਹ ਵੀ ਨੀਵੇਂ ਵਰਗ ਨੇ, ਸ਼ੂਦਰ ਨੇ। ਔਰਤ ਵੀ ਸ਼ੂਦਰ ਹੈ, ਇਸ ਲਈ ਨਾ ਸ਼ੂਦਰ ਨੂੰ ਨਾ ਔਰਤ ਨੂੰ ਜਨੇਊ ਪਾਉਣ ਦਾ ਹੱਕ ਨਹੀਂ ਸੀ। ਔਰ ਅਲਾਮਾ ਇਕਬਾਲ ਨੇ ਕਿਹਾ ਵੀ ਇਹ ਤਾਂ ਗਮ ਖਾਨਾ ਹੈ, ਔਰ ਇਹ ਜਿਹੜੇ ਬੈਠੇ ਹੋਏ ਨੇ ਸਮਾਜ ਦੇ ਉੱਤਰੇ ਲੈਡਰ ਦੇ ਉੱਤੇ ਕੰਟਰੋਲ ਕਰਕੇ, ਇਹਨਾਂ ਦੇ ਅੰਦਰ ਕੋਈ ਦਰਦ ਇਨਸਾਨੀ ਨਹੀਂ ਹੈ। ਇਸ ਬਸਤੀ ਨੂੰ ਪਤਾ ਹੀ ਨਹੀਂ ਹੈ ਕਿ ਇਨਸਾਨੀ ਦਰਦ ਕੀ ਹੁੰਦਾ ਹੈ। ਔਰ ਇਹੀ ਨਹੀਂ ਕਿ ਵੀ ਇਹ ਓਲਡ ਪੀਰੀਅਡ ਦੇ ਵਿੱਚ ਇਹ ਸੌਦਾ ਵਿਕਿਆ, ਅਸੀਂ ਦੇਖਦੇ ਹਾਂ 21ਵੀਂ ਸਦੀ ਦੇ ਵਿੱਚ ਵੀ
ਕਿਵੇਂ ਕਾਸਟ ਸਿਸਟਮ ਨੂੰ ਜਸਟੀਫਾਈ ਕੀਤਾ ਜਾਂਦਾ ਹੈ, ਕਿਸ ਲੈਵਲ ਦੇ ਉੱਤੇ। ਜੇ ਤੁਸੀਂ ਭਾਰਤ ਦੇ ਬੇਸ਼ੱਕ ਹਰ ਸਟੇਟ ਦੇ ਵਿੱਚ ਕਮਿਸ਼ਨ ਬਣੇ ਹੋਏ ਨੇ ਡਿਸਕ੍ਰਿਮੀਨੇਸ਼ਨ ਮਾਈਨੋਰਟੀਜ਼ ਦੇ ਅਗੇਂਸਟ ਜਾਂ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬਸ ਦੇ ਅਗੇਂਸਟ, ਹਜ਼ਾਰਾਂ ਘਟਨਾਵਾਂ ਜਿਹੜੀਆਂ ਨੇ ਉਹ ਰਿਪੋਰਟ ਹੁੰਦੀਆਂ ਨੇ। ਉਵੇਂ ਹੀ ਉਹਨਾਂ ਦੀ ਜੁਡੀਸ਼ਰੀ ਹੈ ਜਿਹਦੇ 'ਚ ਉਹੀ ਹਾਈ ਕਾਸਟ ਬ੍ਰਾਹਮਣ ਕਸ਼ਤਰੀ ਜੱਜ ਬੈਠੇ ਹੋਏ ਨੇ। ਕਿੰਨੀਆਂ ਘਟਨਾਵਾਂ ਯੂਪੀ ਦੇ ਵਿੱਚ ਉਹ ਹਾਥਰਸ ਹੋਏ, ਬਾਕੀ ਥਾਵਾਂ ਤੇ ਦਲਿਤ ਬੱਚੀਆਂ ਦੇ ਨਾਲ ਜ਼ਬਰ ਜਨਾਹ ਕਰਕੇ ਉਹਨਾਂ ਦਾ ਮਾਰਿਆ ਜਾਣਾ, ਕਿਵੇਂ ਉਹਨਾਂ ਦੇ ਨਾਲ ਸਲੂਕ ਹੁੰਦਾ ਹੈ। ਲੇਕਿਨ ਇਹ ਮੈਂ ਸਮਝਦਾ ਵੀ ਸਾਡੇ ਲਈ ਇਹ ਇੱਕ ਬਹੁਤ ਚੰਗੀ ਗੱਲ ਹੈ। ਔਰ ਸ਼ਾਇਦ ਬਹੁਤ ਵਾਰ ਜਿਹੜੀਆਂ ਚੀਜ਼ਾਂ ਬਹੁਤ ਦੱਬੀਆਂ ਹੁੰਦੀਆਂ ਨੇ, ਜਦੋਂ ਉਹਨਾਂ 'ਚ ਕੋਈ ਜਿਹੜਾ ਇੱਕ ਬੈਲੂਨ ਹੈ ਜਾਂ ਇੱਕ ਝੂਠ ਦਾ ਗੁਬਾਰਾ ਹੈ, ਉਹਦੇ 'ਚ ਇੱਕ ਸੂਈ ਵੱਜ ਜਾਏ ਤੇ ਉਹ ਇਵੇਂ ਆਵਾਜ਼ ਕਰਦਾ ਫਟਣ ਦੀ, ਲੱਗਦਾ ਕਿ ਭਾਈ ਜਿਵੇਂ ਕੋਈ ਬੰਬ ਫੁੱਟਿਆ ਹੈ। ਕਿਉਂਕਿ ਹਾਲਾਂਕਿ ਖਬਰ ਤਾਂ ਬਹੁਤ ਛੋਟੀ ਹੈ ਦੇਖਣ ਨੂੰ, ਲੇਕਿਨ ਜਿਸ ਲੈਵਲ ਦੀ ਇਹਦੀ ਕਵਰੇਜ ਇੰਟਰਨੈਸ਼ਨਲ ਮੀਡੀਆ 'ਚ ਹੋਈ, ਉਹ ਐਸੋਸੀਏਟਡ ਪ੍ਰੈਸ ਹੋਏ, ਉਹ ਰਾਇਟਰ ਹੋਏ, ਉਹ ਈਵਨ ਮੈਂ ਆਸਟ੍ਰੇਲੀਆ ਦੇ ਹਵਾਲੇ ਨਾਲ ਪਤਾ ਲੱਗਾ ਕਿ ਭਾਈ ਸਾਰੇ ਪੇਪਰਾਂ ਨੇ ਇਹ ਕੈਰੀ ਕੀਤੀ ਹੈ। ਹੁਣ ਐਸੋਸੀਏਟਡ ਪ੍ਰੈਸ ਜਿਹੜੀ ਇੱਕ ਵੱਡੀ ਗਲੋਬਲ ਨਿਊਜ਼ ਏਜੰਸੀ ਹੈ, ਜਿਸ ਤੋਂ ਅੱਗੋਂ ਜਿਹੜੀਆਂ ਦੂਸਰੀਆਂ ਨਿਊਜ਼ ਏਜੰਸੀਜ਼ ਖਬਰਾਂ ਲੈਂਦੀਆਂ ਨੇ, ਸੀਐਟਲ ਬਿਕਮਸ ਫਸਟ ਯੂਐਸ ਸਿਟੀ ਟੂ ਬੈਨ ਕਾਸਟ ਡਿਸਕ੍ਰਿਮੀਨੇਸ਼ਨ, ਇਹ ਉਹਨਾਂ ਦੀ ਹੈਡਲਾਈਨ ਹੈ। ਦਾ ਮੂਵਮੈਂਟ ਇਜ਼ ਗੈਟਿੰਗ ਪੁਸ਼ ਬੈਕ from some Hindu Americans who argue that such legislation maligns a specific community, ਕਿ ਵੀ ਤੁਸੀਂ 4000 ਸਾਲ ਉਹਨਾਂ ਨੂੰ ਸ਼ੂਦਰ ਬਣਾ ਕੇ ਐਨੀਮਲਸ ਤੋਂ ਬਦਤਰ ਜ਼ਿੰਦਗੀ ਦਿਓ। ਜੇ ਹੁਣ ਅਮਰੀਕਾ ਦੀ ਜਿਹੜੀ ਲੈਂਡ ਆਫ ਹੋਪ ਹੈ, ਜਿੱਥੇ ਬਿਨਾਂ ਕਾਸਟ ਕਲਰ ਕਰੀਡ ਦੀ ਡਿਸਕ੍ਰਿਮੀਨੇਸ਼ਨ ਦੇ ਤੁਹਾਡੇ ਕੋਲ ਪਰਸੂਟ ਆਫ ਹੈਪੀਨੈਸ ਦਾ ਹੱਕ ਹੈ, ਜੇ ਇੱਥੇ ਰਾਈਟਲੀ ਜਿਹੜਾ ਇੱਕ ਸਿਟੀ ਕੌਂਸਲ ਰੈਕਗਨਾਈਜ਼ ਕਰਦੀ ਹੈ ਕਿ ਭਾਈ ਤੁਸੀਂ ਜ਼ਾਤ ਆਧਾਰਿਤ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ, ਜਿਵੇਂ ਤੁਸੀਂ ਨਸਲ ਆਧਾਰਿਤ ਨਹੀਂ ਕਰ ਸਕਦੇ, ਜਿਵੇਂ ਤੁਸੀਂ ਜੈਂਡਰ ਆਧਾਰਿਤ ਨਹੀਂ ਕਰ ਸਕਦੇ, ਤੇ ਇੱਥੇ ਜਿਸ ਅੰਦਾਜ਼, ਔਰ ਮੈਂ ਇਹਨੂੰ ਡਿਸਕਸ ਕਰਾਂਗਾ ਕਿ ਕਿਸ ਲੈਵਲ ਦੇ ਉੱਤੇ ਅਮਰੀਕਾ ਦੇ ਹਿੰਦੂ ਤਵੀਆਂ ਨੇ ਇਸ ਦੇ ਲਈ ਲੌਬੀ ਕੀਤੀ ਕਿ ਵੀ ਇਹ ਤਾਂ ਹਿੰਦੂ ਕਮਿਊਨਿਟੀ ਨੂੰ ਬਦਨਾਮ ਕਰਨ ਦੀ ਲਾਈਨ ਹੈ। ਇਹ ਤਾਂ ਦੇਖੋ, ਅਸੀਂ ਤਾਂ ਇਹ ਸਾਡੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਹੈ, ਅਸੀਂ ਤਾਂ ਬਿਲਕੁਲ ਜਿਹੜਾ ਉਹ ਅਮਰੀਕਨ ਹੈ, ਦੇਖੋ ਇੰਨੇ 4 ਮਿਲੀਅਨ ਅਸੀਂ ਹੈ 5, ਇਹ ਤਾਂ ਸਾਨੂੰ ਟਾਰਗੇਟ ਕੀਤਾ ਜਾਏਗਾ ਕਿ ਤੁਸੀਂ ਡਿਸਕ੍ਰਿਮੀਨੇਟ ਕਰਦੇ ਹੋ। ਇਹ ਇਵੇਂ ਹੀ ਕਹਿਣਾ ਸੀ ਕਿ ਜਿਵੇਂ ਅਸੀਂ ਤਾਂ ਬਿਲਕੁਲ ਇਨੋਸੈਂਟ ਹੈ, ਇਹ ਤਾਂ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋਣ ਲੱਗੀ ਹੈ ਕਿ ਭਾਈ ਇਹ ਇੱਕ ਸਿਟੀ ਕੌਂਸਲ ਇਹ ਰੈਕਗਨਾਈਜ਼ ਕਰ ਰਹੀ ਹੈ। ਔਰ ਇਸ 'ਚ ਜਿਹੜਾ ਇਹਦੀ ਬਿਗਨਿੰਗ ਹੀ ਹੈ, Seattle City Council on Tuesday added caste to the city's anti-discrimination laws, becoming the first US city to specifically ban caste discrimination. Calls to outlaw discrimination based on caste, a division of people based on birth or descent. ਹੁਣ ਇਹ ਬਾਹਰਲਿਆਂ ਨੇ ਜਦੋਂ ਕੋਈ ਖਬਰ ਇੱਕ ਪਬਲਿਸ਼ ਕਰਦਾ, ਫਿਰ ਸਾਰਿਆਂ ਨੇ ਗੂਗਲ ਕੀਤਾ ਹੋਏਗਾ ਵੀ ਹੈ ਕੀ ਕਾਸਟ ਸਿਸਟਮ। ਹਾਲਾਂਕਿ ਜਿਹੜੇ ਥੋੜੇ ਬਹੁਤ ਸਾਊਥ ਏਸ਼ੀਅਨ ਹਿਸਟਰੀ ਤੋਂ ਵਾਕਿਫ ਸੀ ਉਹਨਾਂ ਨੂੰ ਤਾਂ ਪਤਾ ਹੈ, ਲੇਕਿਨ ਕਿਸ ਲੈਵਲ ਤੇ ਡਿਸਕ੍ਰਿਮੀਨੇਸ਼ਨ ਕਿ ਵੀ ਈਵਨ ਇੱਥੇ ਆ ਕੇ ਵੀ ਜਿਹੜਾ ਬ੍ਰਾਹਮਣ ਜਾਂ ਕਸ਼ਤਰੀ ਬੈਠਾ ਕਿਸੇ ਪਾਵਰ ਆਫ ਅਥਾਰਟੀ ਤੇ ਉਹ ਦੂਜਿਆਂ ਨੂੰ ਨੇੜੇ ਨਹੀਂ ਲੱਗੇ। ਸਿੱਖਾਂ ਮੁਸਲਮਾਨਾਂ ਨੂੰ ਤਾਂ ਵੈਸੇ ਹੀ ਇਹਨਾਂ ਨੇ ਦਹਿਸ਼ਤਗਰਦ ਕਹਿ ਕੇ ਜਿਹੜਾ ਉਹ ਟਾਰਗੇਟ ਕੀਤਾ ਹੀ ਹੋਇਆ। ਲੇਕਿਨ ਔਰ ਇਹ ਗੱਲ ਇਕੱਲੀ ਕਿਉਂਕਿ ਸਿਟੀ ਕੌਂਸਲ ਦੀ ਗੱਲ ਹੋ ਰਹੀ ਹੈ, ਮੈਂ ਤਾਂ ਜਦੋਂ ਟਰੈਵਲ ਅਰਾਊਂਡ ਕਰਦਾ ਔਰ ਬਹੁਤ ਸਾਰੇ IT ਸੈਕਟਰ ਦੇ ਲੋਕਾਂ ਨਾਲ ਮਿਲਣ ਦਾ ਮੌਕਾ ਬਣਦਾ ਜਿਹੜੇ ਆਪਣੇ, ਔਰ ਉਹ ਦੱਸਣਗੇ ਕਿ ਭਾਈ ਇਹ ਜਿਹੜੇ IT ਸੈਕਟਰ ਦੇ ਜਿਸ ਲੈਵਲ ਕੋਈ ਐਗਜ਼ੈਕਟਿਵ ਪੋਜੀਸ਼ਨ ਤੇ ਬੈਠਾ ਹੈ, ਕੋਈ ਮੈਨੇਜਰੀਅਲ ਪੋਜੀਸ਼ਨ ਤੇ ਬੈਠਾ ਹੈ, ਕੋਈ ਐਡਮਿਨਿਸਟ੍ਰੇਟਿਵ ਪੋਜੀਸ਼ਨ ਤੇ ਬੈਠਾ ਹੈ, ਇਹ ਤਾਂ ਪੂਰੇ ਉੱਚ ਜਾਤੀਆਂ ਵਾਲੇ ਗੈਂਗ ਅਪ ਹੋਏ ਨੇ। ਇਹ ਨਾ ਕਿਸੇ ਸਿੱਖ ਜਾਂ ਮੁਸਲਮਾਨ ਨੂੰ ਕਿਸੇ ਚੰਗੀ ਥਾਂ ਤੇ ਖਲੋਣ ਦਿੰਦੇ ਨੇ। ਜੇ ਕੋਈ ਆ ਜਾਂਦਾ ਹੈ ਆਪਣੀ ਲਿਆਕਤ ਦੇ ਬੇਸ ਜਾਂ ਕਿਸੇ ਗੋਰੇ ਸਾਹਿਬ ਜਾਂ ਕਾਲੇ ਸਾਹਿਬ ਦੀ ਬਦੌਲਤ, ਤੇ ਉਹਨੂੰ ਇਹ ਗੈਂਗ ਅਪ ਹੋ ਕੇ ਆਈਸੋਲੇਟ ਕਰਦੇ ਨੇ। ਔਰ ਇਹੀ ਹਾਲ ਦਲਿਤ ਜਿਹੜੇ ਨੇ ਕੈਂਡੀਡੇਟਸ ਨੇ ਉਹਨਾਂ ਦੇ ਨਾਲ ਹੁੰਦਾ। ਔਰ ਆਲਰੇਡੀ ਇਹ ਜੇ ਸੀਐਟਲ ਕੌਂਸਲ ਨੇ ਸਿਰਫ ਇੱਕ ਡਾਈਸੈਂਟਿੰਗ ਵੋਟ ਹੈ ਔਰ 6 ਹੱਕ 'ਚ ਪੈਂਦੀਆਂ ਨੇ, ਇੰਨਾ ਕੁ ਡਾਟਾ ਪ੍ਰੋਵਾਈਡ ਕੀਤਾ ਗਿਆ ਉਹਨਾਂ ਨੂੰ, ਕੌਂਸਲਮੈਨਾਂ ਨੂੰ, ਕਿ ਭਾਈ ਇਹ ਕਿਵੇਂ ਬੇ ਏਰੀਆ ਦੇ ਵਿੱਚ ਆਲਰੇਡੀ
ਇਕੁਅਲ ਇੰਪਲੋਇਮੈਂਟ ਓਪਰਚੁਨਿਟੀ ਦੇ ਵਿੱਚ ਵੀ ਕੇਸ ਚੱਲਦੇ ਨੇ, ਕੋਰਟ ਵੀ ਸਿਵਲ ਕੋਰਟਸ ਦੇ ਵਿੱਚ ਵੀ ਕੇਸ ਨੇ ਕਿ ਕਿਸ ਲੈਵਲ ਦੀ ਡਿਸਕ੍ਰਿਮੀਨੇਸ਼ਨ ਚੱਲ ਰਹੀ ਹੈ। ਔਰ ਕੱਲੀ ਗੱਲ ਇਹ ਨਹੀਂ ਹੈ, ਈਵਨ ਆਸਟ੍ਰੇਲੀਆ ਦੇ ਹਵਾਲੇ ਨਾਲ, ਹਾਲਾਂਕਿ ਇਹ ਸਟੋਰੀ ਜਿਹੜੀ ਹੈ ਇਹ ਇੱਕ ਜਿਹੜਾ ਪ੍ਰੋਫੈਸਰ ਦੇ ਲਿਖਤ ਤੇ ਆਧਾਰਿਤ ਸੀ, ਲੇਕਿਨ ਇਸ ਨੂੰ ਕ੍ਰਿਸ਼ਮਾ ਲੁਥਰੀਆ, ਇਹ ਵੀ ਇੰਡੀਅਨ ਓਰੀਜਨ ਦੀ ਲੇਡੀ ਲੱਗਦੀ ਹੈ, ਉਸ ਨੇ ਇਹ ਸਟੋਰੀ ਆਸਟ੍ਰੇਲੀਅਨ ਇਮੀਗ੍ਰੇਸ਼ਨ ਐਂਡ ਅਸਾਈਲਮ ਦੇ ਵਿੱਚ ਕੀਤੀ, ਜਿਹਦੀ ਹੈਡਲਾਈਨ ਸੀ ਇਹ ਡਿਜ਼ੀਜ਼ ਕਾਸਟ ਡਿਸਕ੍ਰਿਮੀਨੇਸ਼ਨ ਇਨ ਆਸਟ੍ਰੇਲੀਆ ਇਜ਼ ਔਨ ਦਾ ਰਾਈਜ਼ ਬਟ ਸਮ ਆਰ ਫਾਈਟਿੰਗ ਬੈਕ। ਹੁਣ ਇਹ ਜਿਹੜੀ ਜ਼ਾਤ ਪਾਤ ਦਾ ਕੋਡ ਹੈ, ਇਹ ਬ੍ਰਾਹਮਣਵਾਦ ਦਾ ਫੈਲਾਇਆ ਹੋਇਆ ਹਿੰਦੂਤਵਾਦੀ ਜਿਹੜੀ ਹੈ ਰੀੜ ਦੀ ਹੱਡੀ ਹੈ। ਵਿਦਿਨ ਕੰਟਰੀ ਤਾਂ ਜੋ ਕਰਦੇ ਨੇ, ਉੱਥੇ ਤਾਂ ਕਿਸੇ ਨੂੰ ਆਵਾਜ਼ ਚੁੱਕਣ ਹੀ ਨਹੀਂ ਦਿੰਦੇ। ਜਿਹੜਾ ਕੋਈ ਕਰਦਾ ਹੈ ਉਹਨੂੰ ਉਸ ਕਿਸਮ ਦਾ ਬਣਾ ਦਿੰਦੇ ਨੇ। ਹੁਣ ਉਹ ਇੱਕ ਉਹਨਾਂ ਦੀ ਭੋਜਪੁਰੀ ਦੀ ਕੁੜੀ ਹੈ ਸਿੰਗਰ, ਬਹੁਤ ਚੰਗੀ, ਕਿਆ ਬੋ ਇੱਦਾਂ ਦੇ ਉਹ ਗੀਤ ਕਰਦੀ ਹੈ, ਤੇ ਉਹਨੇ ਯੂਪੀ ਦੇ ਵਿੱਚ ਜਿੱਥੇ ਬੁਲਡੋਜ਼ਰ ਚੱਲਿਆ ਤਾਂ ਇੱਕ ਮਾਂ ਧੀ ਨੇ ਸੁਸਾਈਡ ਕਰ ਲਿਆ, ਉਹਨੇ ਉਹਦੇ ਤੇ ਗੀਤ ਲਿਖਿਆ। ਔਰ ਅੱਜ ਉਹਦੇ ਇੰਟਰਵਿਊ ਆ ਰਹੇ ਸੀ ਕਿ ਯੂਪੀ ਪੁਲਿਸ ਜਿਹੜੀ ਹੈ ਕਾਨਪੁਰ 'ਚ ਉਹਦੇ ਖਿਲਾਫ ਜਿਹੜਾ ਕੇਸ ਰਜਿਸਟਰ ਕੀਤਾ ਹੈ ਕਿ ਸਮਾਜ ਦੇ ਵਿੱਚ ਡਿਸਹਾਰਮਨੀ ਪੈਦਾ ਕਰਨ ਲਈ, ਉਹਨਾਂ ਦੇ ਵਿੱਚ ਤਕਰਾਰ। ਔਰ ਉਹ ਕਹਿ ਰਹੇ ਵੀ ਮੈਂ ਤਾਂ ਜੋ ਲਿਖਿਆ ਹੈ ਸਮਾਜ ਦੀ ਰਿਐਲਿਟੀ ਹੈ ਵੀ ਜਿਸ ਪੁਲਿਸ ਕੋਲ ਜਾਂ ਦੂਸਰੇ ਕੋਲ ਜਿੱਥੇ ਵਾਕਿਆਤ ਹੁੰਦੇ ਨੇ ਉੱਥੇ ਉਹ ਕੁਝ ਨਹੀਂ ਕਰਦੇ ਹੈ, ਤੇ ਉਹ ਦਿੱਲੀ 'ਚ ਆਏ ਨੇ ਮੈਨੂੰ ਗ੍ਰਿਫਤਾਰ ਕਰਨ ਦੇ ਲਈ, ਜਿਹੜਾ ਨੋਟਿਸ ਦੇਣ ਦੇ ਲਈ ਕਿ ਭਾਈ ਇਸ ਲੈਵਲ ਤੇ। ਪਰ ਇਹੀ ਜ਼ਾਤ ਪਾਤ ਦਾ ਕੋਡ ਇਹ 7 ਸਮੁੰਦਰ ਪਾਰ ਵੀ ਲੈ ਕੇ ਆਏ। ਔਰ ਕਿਉਂਕਿ ਜਿਨ੍ਹਾਂ ਪਾਵਰ ਆਫ ਅਥਾਰਟੀ 'ਚੋਂ ਬੈਠਦੇ ਨੇ ਉੱਥੇ ਉਹ ਯਕੀਨੀ ਬਣਾਉਂਦੇ ਨੇ ਕਿ ਕੋਈ ਸਿੱਖ, ਮੁਸਲਮਾਨ ਜਾਂ ਕੋਈ ਦਲਿਤ ਵਰਗ ਦਾ ਨੌਕਰੀਆਂ 'ਚ ਨਾ ਆਏ। ਔਰ ਇਹੀ ਜੇ ਤੁਸੀਂ ਵਰਤਾਰਾ ਦੇਖੋਗੇ ਕਿ ਕੱਲਾ ਇਸ ਦੇ ਵਿੱਚ ਨਾਰਥ ਦਾ ਬ੍ਰਾਹਮਣ ਨਹੀਂ ਹੈ ਕਿ ਯੂਪੀ ਬਿਹਾਰ ਵਾਲੇ ਤਾਂ ਬਹੁਤੇ ਹੈ ਵੀ ਨਹੀਂ ਬਾਹਰ। ਇਸ ਦੇ ਵਿੱਚ ਸਭ ਤੋਂ ਜਿਹੜਾ ਸਾਊਥ, ਅਦਰਵਾਈਜ਼ ਉਹ ਆਪਣਾ ਇੱਕ ਜ਼ਮਾਨਾ ਸੀ, ਉਹ ਆਪਣੇ ਆਪ ਨੂੰ ਦਰਾਵੜ ਹੋਣ ਦਾ, ਰੰਗ ਕਾਲੇ ਨੇ ਉਹਨਾਂ ਦੇ, ਔਰ ਉਹ ਕਲਰ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਦੇ ਸੀ ਜਾਂ। ਪਰ ਹੁਣ ਕਿਉਂਕਿ ਇੱਕ ਬਿਗ ਸ਼ੇਅਰ ਆਈਟੀ ਸੈਕਟਰ ਦੇ ਵਿੱਚ ਇਹਨਾਂ ਨੂੰ ਮਿਲਿਆ, ਔਰ ਜਦੋਂ ਨਰਸਿਮਹਾ ਰਾਓ ਜਿਹਨੇ ਸਭ ਤੋਂ ਜ਼ਿਆਦਾ ਸਾਊਥ ਦਾ ਸੀ, ਆਂਧਰਾ ਦਾ, ਉਹ 1991 ਤੋਂ 95 96 ਤੱਕ ਪ੍ਰਾਈਮ ਮਿਨਿਸਟਰ ਰਿਹਾ, ਜਿਹਦੇ ਪੀਰੀਅਡ ਪੰਜਾਬ ਦੇ ਵਿੱਚ 92 ਤੋਂ 94 95 ਤੱਕ ਪੂਰਾ ਇੱਕ ਸਿੱਖ ਨਸਲਕੁਸ਼ੀ ਦਾ ਦੌਰ ਚੱਲਿਆ। ਉਹ ਪਹਿਲਾ ਸਾਊਥ ਦਾ ਪ੍ਰਾਈਮ ਮਿਨਿਸਟਰ ਸੀ ਬਣਿਆ। ਅਦਰਵਾਈਜ਼ ਇਹ ਅਰੇਂਜਮੈਂਟ ਇਸ ਕਿਸਮ ਦਾ ਹੀ ਸੀ ਕਿ ਨਾਰਥ ਦਾ, ਕਿਉਂਕਿ ਯੂਪੀ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਸਭ ਤੋਂ ਵੱਡੀ ਹਿੰਦੂ ਬੈਲਟ ਹੈ, ਉੱਥੋਂ ਦਾ ਹੀ ਪ੍ਰਾਈਮ ਮਿਨਿਸਟਰ ਬਣਦਾ ਸੀ। ਪਰ ਜਦੋਂ ਨਰਸਿਮਹਾ ਰਾਓ ਤੱਕ ਗਿਆ, ਫਿਰ ਜਿਸ ਅੰਦਾਜ਼ ਦੇ ਵਿੱਚ ਸਾਊਥ, ਔਰ ਜਦੋਂ ਆਈਟੀ ਸੈਕਟਰ ਫਲਰਿਸ਼ ਹੋਇਆ, ਸੋ ਇਸ ਵੇਲੇ ਉਹ ਬ੍ਰਾਹਮਣ ਆਂਧਰਾ ਦਾ ਹੋਏ, ਤੇਲੰਗਾਨਾ ਦਾ ਹੋਏ, ਕਰਨਾਟਕਾ ਦਾ ਹੋਏ, ਤਮਿਲਨਾਡੂ ਦਾ ਹੋਏ, ਕੇਰਲਾ ਦਾ ਹੋਏ, ਉਹ ਉਵੇਂ ਹੀ ਬਿਹੇਵ ਕਰਦਾ ਹੈ ਜਦੋਂ ਇਹ ਜ਼ਾਤ ਪਾਤ ਦਾ ਮਸਲਾ ਆਉਂਦਾ। ਔਰ ਆਈਟੀ ਸੈਕਟਰ 'ਚ ਇਹਨਾਂ ਦਾ ਬੋਲਬਾਲਾ ਹੈ ਜ਼ਿਆਦਾ ਨਾਰਥ ਦੇ ਹਿੰਦੂਆਂ ਨਾਲੋਂ। ਔਰ ਇਸ ਗੱਲ ਨੂੰ ਮੈਂ ਸਮਝਦਾ ਵੀ ਦਲਿਤ ਆਰਗੇਨਾਈਜੇਸ਼ਨਸ ਜਿਹੜੀਆਂ ਬੇਸ਼ੱਕ ਭਾਰਤ ਦੇ ਵਿੱਚ ਵੀ ਥੋੜ੍ਹੀ ਬਹੁਤ ਕੋਸ਼ਿਸ਼ ਕਰਦੀਆਂ ਨੇ, ਪਰ ਬਾਹਰ ਜਿਹੜੇ ਇਸ ਸਾਰੇ 'ਚੋਂ ਗੁਜ਼ਰ ਰਹੇ ਨੇ, ਉਹਨਾਂ ਨੇ ਲਾਮਬੰਦੀ। ਔਰ ਈਵਨ ਜਦੋਂ ਮੈਂ ਇਹ ਕਿਹਾ ਕਿ ਭਾਈ ਇਸ ਨੂੰ ਤਾਂ ਲਿਆਉਣ ਵਾਲੀ ਕਸ਼ਮਾ ਸਾਵੰਤ ਖੁਦ ਉੱਚ ਜਾਤੀਆਂ ਦੀ ਹੈ, ਇਨਸਾਨੀਅਤ ਤਾਂ ਕਿਸੇ ਦੇ ਵਿੱਚ ਵੀ ਜਾਗ ਸਕਦੀ ਹੈ। ਔਰ ਜਦੋਂ ਇਹ ਲੱਗਿਆ ਕਿ ਵੀ ਨਹੀਂ, ਇਹ ਭਾਵੇਂ ਸਾਡੇ ਹੀ ਨੇ ਜਿਹੜੇ ਨੇ ਹਮ ਮਜ਼ਹਬ, ਪਰ ਇਹ ਧੱਕਾ ਕਰ ਰਹੇ ਨੇ, ਸੋ ਉਹਦੇ 'ਚ ਜਿਹੜਾ ਆਸਟ੍ਰੇਲੀਆ ਦੇ ਹਵਾਲੇ ਨਾਲ ਜਿਹੜੀ ਲਿਖਤ ਸੀ ਆਸਟ੍ਰੇਲੀਅਨ ਇਮੀਗ੍ਰੇਸ਼ਨ ਐਂਡ ਅਸਾਈਲਮ ਦੇ ਥੱਲੇ, ਇਹ ਵੀ ਇਹ ਡਿਜ਼ੀਜ਼ ਕਾਸਟ ਡਿਸਕ੍ਰਿਮੀਨੇਸ਼ਨ ਇਜ਼ ਇਨ ਆਸਟ੍ਰੇਲੀਆ ਇਜ਼ ਔਨ ਦਾ ਰਾਈਜ਼ ਬਟ ਸਮ ਆਰ ਫਾਈਟਿੰਗ ਬੈਕ, ਕਿ ਜਿਹੜੇ ਹੁਣ ਇਸ ਨੂੰ ਚੈਲੰਜ ਕਰਨ ਵਾਲੇ ਨੇ। ਐਜ਼ ਮਾਈਗ੍ਰੇਸ਼ਨ ਫਰਮ ਸਾਊਥ ਏਸ਼ੀਆ ਬੂਮਸ, Australia's Human Rights Commission is looking at stronger measures against caste-based discrimination। ਔਰ ਫਿਰ ਇਸ ਸਟੋਰੀ ਨੂੰ ਹੀ ਉਹਨਾਂ ਨੇ ਰਾਕੇਸ਼ ਕੁਮਾਰ ਤੋਂ ਸ਼ੁਰੂ ਕੀਤਾ ਕਿ ਜਿਹੜਾ ਆਸਟ੍ਰੇਲੀਆ 'ਚ ਮਾਈਗ੍ਰੇਟ ਕਰਕੇ ਆਇਆ 16 ਸਾਲ ਪਹਿਲਾਂ, ਪਰ ਡਿਸਕ੍ਰਿਮੀਨੇਸ਼ਨ ਉਹਦੇ ਨਾਲ ਇੱਥੇ ਵੀ ਹੋ ਰਹੀ ਹੈ। ਉਹਨੇ ਕਿਹਾ ਕਿ ਵੀ ਜਦੋਂ ਉਹਨੇ ਘਰ ਲੈਣਾ ਸੀ ਔਰ ਉਹ ਐਂਟਰ ਤੋਂ ਪਹਿਲਾਂ ਉਹਨੂੰ ਪੁੱਛਿਆ ਗਿਆ ਕਿ ਵਟ ਇਜ਼ ਯੋਰ ਕਾਸਟ, ਵੀ ਤੇਰੀ ਜ਼ਾਤ ਕੀ ਹੈ। ਅੱਗੇ ਉਹਦੀ ਸਟੋਰੀ ਹੈ, ਉਹਨੇ ਕਿਹਾ ਜੀ ਮੈਂ ਤਾਂ ਹੁਣ ਪਰਮਾਨੈਂਟਲੀ ਜਿਹੜਾ ਆਪਣੀ ਗੱਡੀ ਦੇ ਪਿੱਛੇ ਵੀ ਆਪਣੀ ਜ਼ਾਤ ਸੂਚਕ ਲਫ਼ਜ਼ ਲਿਖਾ ਰਿਹਾ। ਔਰ ਇਹ ਉਹਨੇ ਕਿਹਾ ਕਿ ਵੀ ਇੱਥੇ ਵੀ ਕਿਸ ਅੰਦਾਜ਼ ਦੇ ਵਿੱਚ ਮੈਨੂੰ, ਉਹਨੇ ਕਿਹਾ ਵੀ ਮੈਂ ਕਿਹਨਾਂ ਹਾਲਾਤਾਂ 'ਚੋਂ ਨਿਕਲਿਆ
ਕਿ ਵੀ ਮੈਂ ਤਾਂ ਆਪਣੀ ਹੁਣ ਕਾਰ ਪਲੇਟ ਦੇ ਉੱਤੇ ਹੀ ਆਪਣੀ ਜ਼ਾਤ ਲਿਖਾ ਲਈ ਹੈ ਤਾਂ ਕਿ ਕਿਸੇ ਨੂੰ ਪੁੱਛਣ ਦੀ ਲੋੜ ਨਾ ਪਏ। ਔਰ ਇਸ ਸਾਰੇ ਦੇ ਉੱਤੇ ਲੰਬਾ ਚੌੜਾ ਇਹ ਆਰਟੀਕਲ ਹੈ ਔਰ ਇਸ ਦੇ ਉੱਤੇ ਹੀ ਜਿਹੜਾ ਹੈ ਆਸਟ੍ਰੇਲੀਆ ਨੇ, ਕਿਉਂਕਿ ਆਸਟ੍ਰੇਲੀਆ 'ਚ ਆਲਰੇਡੀ ਇਹ ਇਸ਼ੂ ਸੀ, ਇਸ ਲਈ ਇਹ ਜਿਹੜੀ ਸਿਐਟਲ ਦੀ ਖਬਰ ਹੈ ਇਹ ਕਾਫੀ ਪ੍ਰਮੁੱਖ ਜਿਹੜੀ ਹੈ ਸੁਰਖੀਆਂ ਦੇ ਨਾਲ ਉੱਥੇ ਵੀ ਛਾਪੀ ਗਈ। ਔਰ ਜਿਵੇਂ ਈਵਨ ਥ੍ਰੈਡ ਜਦੋਂ ਅਸੀਂ ਡੇਵਿਡ ਸ਼ੋਬ੍ਰਿਜ ਉਸ ਦੀ ਲਿਖਤ ਦੇਖਦੇ ਹਾਂ ਔਰ ਉਹਨੇ ਟਵੀਟ ਵੀ ਕੀਤਾ, ਦ ਸਟਰੈਂਥ ਐਂਡ ਪਾਵਰ ਆਫ ਦੋਜ਼ ਹੂ ਕੇਮ ਆਊਟ ਟੂ ਹਾਈਲਾਈਟ ਦ pervasiveness of caste discrimination in Australia should not be underestimated. This is brave and essential work and we should all commit to being strong allies in this struggle. ਹੁਣ ਇਹ ਡੇਵਿਡ ਸ਼ੂਬ੍ਰਿਜ ਦੀ ਲਿਖਤ ਵੀ ਜਿਹੜੀ ਇਹ ਆਪਣੇ ਆਪ ਦੇ ਵਿੱਚ ਦੱਸਦੀ ਹੈ ਕਿ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਹੈ ਉਸ ਨੂੰ ਐਪਰੀਸ਼ੀਏਟ ਕੀਤਾ ਜਾਂਦਾ ਹੈ ਜਿਹੜੇ ਲੋਕ ਸੱਚ ਹੱਕ ਦੇ ਲਈ ਖਲੋਂਦੇ ਨੇ। ਔਰ ਇਹ ਖਬਰ ਸਿਐਟਲ ਦੀ ਨੇ ਇੰਨਾ ਵਕਤ ਪਾਇਆ ਕਿ PTI ਭਾਰਤ ਦੀ ਨਿਊਜ਼ ਏਜੰਸੀ ਉਹਨੇ ਵੀ ਖਬਰ ਬਣਾਈ ਹੈ, ਸਿਐਟਲ ਸਿਟੀ ਰੈਜ਼ੋਲੂਸ਼ਨ ਸੀਕਿੰਗ ਬੈਨ ਔਨ ਕਾਸਟ ਡਿਸਕ੍ਰਿਮੀਨੇਸ਼ਨ ਸਪਾਰਕਸ ਹੀਟਡ ਡਿਬੇਟਸ ਅਮੰਗ ਇੰਡੀਅਨ ਅਮਰੀਕਨ। ਹੁਣ ਤੁਸੀਂ ਇਹਨਾਂ ਖਬਰ ਤਾਂ ਇਹ ਹੋਣੀ ਚਾਹੀਦੀ ਸੀ ਕਿ ਬਈ 6-1 ਦੇ ਮਾਰਜਨ ਦੇ ਨਾਲ ਇਹ ਇੱਕ ਯੂਨੀਕ ਫੈਸਲਾ ਹੋਇਆ ਕਿ ਜਿਹੜੀ ਹੈ ਕਾਸਟ ਬਾਇਸ ਨੂੰ ਐਡ ਕੀਤਾ ਜਾਏਗਾ ਡਿਸਕ੍ਰਿਮੀਨੇਸ਼ਨ। ਔਰ ਇਹਦੀ ਪਹਿਲੀ ਹੈਡਲਾਈਨ, ਸਿਐਟਲ ਸਿਟੀ ਰੈਜ਼ੋਲੂਸ਼ਨ ਸੀਕਿੰਗ ਬੈਨ ਔਨ ਕਾਸਟ ਡਿਸਕ੍ਰਿਮੀਨੇਸ਼ਨ ਸਪਾਰਕਸ ਹੀਟਡ ਡਿਬੇਟਸ ਅਮੰਗ ਇੰਡੀਅਨ ਅਮਰੀਕਨਸ, ਕਿ ਬਹੁਤ ਭਾਰਤੀ ਅਮਰੀਕਨ ਦੇ ਵਿੱਚ ਡਿਬੇਟ ਖੜੀ ਹੋ ਗਈ। ਮੈਨੀ ਇੰਡੀਅਨ ਅਮਰੀਕਨਸ ਫੀਅਰ that codifying caste in public policy will further fuel instances of Hindu phobia in the US. ਹੁਣ ਤੁਸੀਂ ਅੰਦਾਜ਼ਾ ਲਾਓ ਰਾਜ, ਅਸੀਂ ਡਿਸਕਸ ਕਰਾਂਗੇ ਕਿ ਹਿੰਦੂ ਫੋਬੀਆ ਟਰਮ ਆਪਣੇ ਆਪ 'ਚ ਕਿੰਨੀ ਫਾਰਸ ਹੈ, ਕਿੰਨਾ ਝੂਠਾ ਅਲਾਰਮ ਹੈ। ਔਰ ਹਕੀਕਤ ਅਮਰੀਕਾ ਦੇ ਵਿੱਚ ਜਿਹੜਾ 2021 ਦਾ ਡਾਟਾ ਜਿਹੜਾ ਕਿ ਉਹਨਾਂ ਦੇ FBI ਨੇ ਰਿਲੀਜ਼ ਕੀਤਾ ਸਟੈਟਿਸਟਿਕਸ ਕਿ ਵੀ ਉੱਥੇ ਹਿੰਦੂ ਫੋਬੀਆ ਕਿੱਥੇ ਐਗਜ਼ਿਸਟ ਕਰਦਾ ਹੈ ਔਰ ਕਿਵੇਂ ਐਕਚੁਅਲੀ ਸਿੱਖ ਜਿਹੜੇ ਨੇ ਉਹ ਯਹੂਦੀਆਂ ਤੋਂ ਬਾਅਦ ਦੂਸਰਾ ਗਰੁੱਪ ਹੈ ਜਿਹੜੇ ਸਭ ਤੋਂ ਜ਼ਿਆਦਾ ਹੇਟ ਕ੍ਰਾਈਮਸ ਦਾ ਸ਼ਿਕਾਰ ਨੇ। ਉਹ ਅਸੀਂ ਇੰਡੀਪੈਂਡੈਂਟਲੀ ਗੱਲ ਕਰਾਂਗੇ। ਲੇਕਿਨ ਇਸ ਫੈਸਲੇ ਨੂੰ ਬਜਾਏ ਇਹ ਕਹਿਣ ਦੇ ਭਾਈ ਅਸੀਂ ਤਾਂ 4000 ਸਾਲ ਤੋਂ ਉਸ ਧਰਤੀ ਦੇ ਉੱਤੇ ਕਰ ਹੀ ਰਹੇ ਸੀ, ਲੇਕਿਨ ਘੱਟੋ ਘੱਟ ਥੈਂਕਸ ਟੂ ਦਾ ਸਿਟੀ ਆਫ ਸਿਐਟਲ, ਥੈਂਕਸ ਟੂ ਦਾ ਕਾਉਂਸਲਰਸ ਆਫ ਸਿਐਟਲ ਸਿਟੀ ਕਾਉਂਸਲ ਕਿ ਵੀ ਉਹਨਾਂ ਨੇ ਇਸ ਦੇ ਉੱਤੇ ਐਕਸ਼ਨ ਕੀਤਾ। ਉਹ ਕਹਿ ਰਹੇ ਨੇ ਫਿਰ ਵਿਕਟਮ ਬਣ ਗਏ, ਜਿਹੜੇ ਓਪਰੈਸਰ ਨੇ, ਸੁਪਰੈਸਰ ਨੇ, ਰਿਪਰੈਸਰ ਨੇ, ਉਹ ਇਹ ਕਹਿ ਰਹੇ ਨੇ ਇਹ ਕਿ ਭਾਈ ਇਹ ਜਿਹੜੀ ਹੈ ਇਹਦੇ ਨਾਲ ਜਿਹੜਾ ਇਹ ਅੱਗੋਂ ਹਿੰਦੂ ਫੋਬੀਆ ਹੋ ਸਕਦਾ ਹੈ। ਉਹਨੇ ਕਿਹਾ ਔਨ ਦਾ ਅਦਰ ਹੈਂਡ ਐਨ ਇਕੁਅਲੀ ਲਾਰਜ ਨੰਬਰ ਆਫ ਪੀਪਲ ਹੈਵ ਅਲੈਜਡ that this is a move to target the larger South Asian diaspora, particularly Indian Americans. Indian Americans ਦੇ ਅਟੈਕ ਕਰਤਾ ਇਹਨਾਂ ਨੇ। ਇਹ ਇਵੇਂ ਹੀ ਹੈ ਜਿਵੇਂ ਅਡਾਨੀ ਫਰੋਡੀਆ ਜਦੋਂ ਹੈਂਡਸਬਰਗ ਰਿਪੋਰਟ ਆਉਂਦੀ ਹੈ, ਐਕਸਪੋਜ਼ ਹੁੰਦਾ ਤੇ ਉੱਥੇ ਉਹਨਾਂ ਦੇ ਮਿਨਿਸਟਰ ਔਰ ਸਮ੍ਰਿਤੀ ਇਰਾਨੀ ਔਰ ਉਹਨਾਂ ਦਾ ਉਹ ਕਹਿੰਦੇ ਨੇ ਅਟੈਕ ਔਨ ਇੰਡੀਆ। ਉਹ ਵੀ $140 ਬਿਲੀਅਨ ਇਨਵੈਸਟਰ ਮਨੀ ਖਾ ਗਿਆ ਫਰੋਡੀਏ। ਝੂਠ ਉਹਨਾਂ ਨੇ ਸਾਬਤ ਕੀਤਾ ਕਿ ਕਿਵੇਂ ਸ਼ੈਲ ਕੰਪਨੀਆਂ ਬਣਾਈਆਂ ਹੋਈਆਂ, ਝੂਠਾ ਜਿਹੜਾ ਇੱਕ ਜਿਹੜੇ ਨੇ ਖੋਲ ਨੇ ਉਹਨਾਂ 'ਚ ਕੋਈ ਕੰਪਨੀ ਐਗਜ਼ਿਸਟ ਨਹੀਂ ਕਰਦੀ, ਕੋਈ ਦਫ਼ਤਰ ਹੀ ਐਗਜ਼ਿਸਟ ਨਹੀਂ ਕਰਦੇ ਤੇ ਉਹਨਾਂ ਦੇ ਖਾਤੇ 'ਚ ਹੁਣ ਇੱਥੇ ਉਹਨੂੰ ਇਹਨਾਂ ਨੇ ਬਣਾਤਾ ਕਿ ਏਸ਼ੀਅਨ ਅਮਰੀਕਨਸ ਦੇ ਜਿਹੜਾ ਇਹ ਅਟੈਕ ਹੈ। ਪ੍ਰੋਪੋਨੈਂਟਸ ਆਫ ਦਾ ਮੂਵ ਵਿਚ ਇਜ਼ ਦਾ ਫਸਟ ਆਫ ਇਟਸ ਕਾਈਂਡ ਇਨ ਦਾ US ਸਿਟੀ ਕਾਉਂਸਲ have hailed it as an important step towards promoting social justice and equality. ਭਾਈ ਜਿਨ੍ਹਾਂ ਨੇ ਮੂਵ ਕੀਤਾ ਉਹਨਾਂ ਨੇ ਕਿਹਾ ਇਹ ਮੂਵ ਹੈ ਜਿਹਦੇ ਵਿੱਚ ਸੋਸ਼ਲ ਜਸਟਿਸ ਹੈ, ਇਕੁਆਲਿਟੀ ਹੋਏਗੀ। ਔਰ ਇਹ ਜਿਹੜਾ ਇਸ ਦੇ ਉੱਤੇ ਜਿਹੜੀ ਬੀਬੀ ਨੇ ਇਸ ਨੂੰ ਲਿਆਂਦਾ ਅਪਰ ਕਾਸਟ ਹਿੰਦੂ, ਇਹਨਾਂ ਨੇ ਵੀ ਇਹ ਕਿਹਾ। ਉਹਨੇ ਕਿਹਾ ਜੀ ਅਸੀਂ ਜਿਹੜੀ ਕਿਸੇ ਹਾਲਤ 'ਚ ਵੀ ਆਪਰੇਸ਼ਨ ਨੂੰ ਟੋਲਰੇਟ ਨਹੀਂ ਕਰ ਸਕਦੇ। ਔਰ ਇਹਦੇ 'ਚ ਇਸ ਖਬਰ 'ਚੋਂ ਦੱਸ ਰਹੇ ਨੇ, ਦੇਖੋ ਆਲਰੇਡੀ over the last 3 years 10 Hindu temples and 5 statues ਜਿਹੜੀਆਂ ਨੇ ਉਹ ਵੈਂਡਲਾਈਜ਼ ਹੋਈਆਂ ਨੇ ਅਮਰੀਕਾ 'ਚ। ਔਰ ਇਹ ਇੰਟੀਮੀਡੇਟਿੰਗ ਟੈਕਟਿਕ ਹੈ ਅਗੇਂਸਟ ਦਾ ਹਿੰਦੂ ਕਮਿਊਨਿਟੀ। ਇੰਡੀਅਨ ਅਮਰੀਕਨਸ ਆਰ ਦਾ ਲਾਰਜੈਸਟ ਇਮੀਗ੍ਰੈਂਟ ਗਰੁੱਪ ਇਨ ਪੂਰਾ ਉਹ ਦੂਜਿਆਂ ਦਾ ਕੇਸ ਉਹਦੇ ਤੇ ਬਿਲਡ ਕੀਤਾ ਹੋਇਆ। ਲੇਕਿਨ ਜਿਹੜਾ ਅਸੀਂ ਸਮਝਦੇ ਹਾਂ ਕਿ ਇਹ ਇੱਕ ਬਹੁਤ ਹੀ ਐਪਰੀਸ਼ੀਏਬਲ ਫੈਸਲਾ ਹੈ। ਔਰ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸਿਐਟਲ ਦੀ ਸਿੱਖ ਕਮਿਊਨਿਟੀ ਨੇ ਪਹਿਲੇ ਦਿਨ ਤੋਂ ਹੀ ਇਸ ਮੁੱਦੇ ਦੇ ਉੱਤੇ
ਜਿਹੜੀ ਇਸ ਬੀਬੀ ਦਾ ਸਾਥ ਦਿੱਤਾ ਹੈ। ਔਰ ਅੱਜ ਹੀ ਸਵੇਰੇ ਅਰਲੀਅਰ ਕਾਲ ਆਈ ਸਰ ਸਤਪਾਲ ਸਿੰਘ ਪੁਰੇਵਾਲ ਹੋਰਾਂ ਦੀ, ਕਿਉਂਕਿ ਜਦੋਂ ਪਹਿਲੀ ਹੀਅਰਿੰਗ ਵੀ ਹੋਈ ਸੀ ਉਦੋਂ ਸਿੱਖ ਡੈਲੀਗੇਸ਼ਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਉੱਥੇ ਮੌਜੂਦ, ਉਹਨਾਂ ਨੇ ਸਪੋਰਟ ਸ਼ੋਅ ਕੀਤੀ ਸੀ ਇਸ ਮਤੇ ਦੀ। ਔਰ ਜੇ ਵੈਸੇ ਸਾਡੀ ਟੈਕਨੀਕਲ ਟੀਮ ਕੋਲ ਪਿਕਚਰਸ ਨੇ ਤਾਂ ਉਹਨਾਂ ਨੂੰ ਉਹ ਦਿਖਾ ਦੇਣ ਕਿ ਭਾਈ ਕਿਵੇਂ ਅੱਜ ਵੀ ਹਾਲਾਂ ਪਹਿਲਾਂ ਇਹ ਸੀ ਕਿ ਜਿਹੜੇ ਨੇ ਉਹਨਾਂ ਨੂੰ ਪਬਲਿਕ ਨੂੰ ਵੀ ਕਹਿਣ ਦਾ ਮੌਕਾ ਮਿਲੇਗਾ। ਇਹ ਇਹਨਾਂ ਦਾ ਇੱਕ ਹਿੰਦੂ ਤਵੀਆਂ ਦਾ ਇੱਕ ਪੂਰਾ ਗਰੁੱਪ ਬੜੇ ਸੱਜਤਾ ਨਾਲ ਉੱਥੇ ਸਵੇਰੇ ਹੀ ਅਰਲੀ ਲਾਈਨ 'ਚ ਪਹੁੰਚਿਆ ਹੋਇਆ ਸੀ, ਪਰ ਜਦੋਂ ਸਿੰਘਾਂ ਨੇ ਵੀ ਜਾ ਕੇ ਜਕਾਰੇ ਛੱਡੇ, ਆਪਣੀ ਮੌਜੂਦਗੀ ਦਿਖਾਈ ਕਿ ਭਾਈ ਨਹੀਂ, ਅਸੀਂ ਤਾਂ ਉਸ ਗੁਰੂ ਦੇ ਸਿੱਖ ਹੈ ਜਿਸ ਸਾਡੇ ਗੁਰੂ ਸਾਹਿਬ ਦਾ ਫਰਮਾਨ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਕਿ ਅਸੀਂ, ਔਰ ਮੈਂ ਤਾਂ ਅਕਸਰ ਇਸ ਦੇ ਉੱਤੇ ਮੇਰੀ ਇਹ ਸਟੇਟਮੈਂਟ ਹੁੰਦੀ ਹੈ, ਸਿੱਖਸ ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤ। ਸਿੱਖੀ ਹੈ ਹੀ ਐਮਪਾਵਰਮੈਂਟ ਉਹਨਾਂ ਲੋਕਾਂ ਦੀ ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿਨ ਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਸੋ ਅਸੀਂ ਸਮਝਦੇ ਹਾਂ ਕਿ ਭਾਈ ਜਿੱਥੇ ਬੀਬੀ ਕਸ਼ਮਾ ਸਾਵੰਤ ਨੇ ਬਹੁਤ ਜ਼ਬਰਦਸਤ ਇਸ ਮੂਵ ਦੇ ਨਾਲ ਇਹਨਾਂ ਹਿੰਦੂ ਤਵੀਆਂ ਦੇ ਪੈਰਾਂ ਥੱਲੋਂ ਰੱਗ ਖਿੱਚੀ ਹੈ, ਕਾਰਪਟ ਖਿੱਚੀ ਹੈ, ਚਟਾਈ ਖਿੱਚੀ ਹੈ, ਮੂੰਹ ਪਰਨੇ ਡਿਗੇ ਨੇ, ਚੀਖ ਚਿਹਾੜਾ, ਔਰ ਇਹ ਹਿੰਦੂ ਫੋਬੀਆ ਵੱਧ ਜਾਏਗਾ, ਇਹ ਸਾਊਥ ਏਸ਼ੀਅਨ ਕਮਿਊਨਿਟੀ ਟਾਰਗੇਟ ਹੋਏਗੀ, ਦੂਜਾ ਹੋਏਗਾ। ਔਰ ਪੂਰੀ ਇਹ ਨਹੀਂ ਹੈ ਕਿ ਵੀ ਇੱਥੇ ਪਹੁੰਚਣ ਤੱਕ ਕਿੰਨੀ ਜਿਹੜਾ ਇਹ ਕੋਈ ਓਵਰਨਾਈਟ ਨਹੀਂ ਹੋਇਆ ਕਿ ਜੋ ਪੇਸ਼ ਹੋ ਗਿਆ। ਔਰ ਇਸ ਦੇ ਉੱਤੇ ਮੈਂ ਦੇਖ ਰਿਹਾ ਸੀ ਵੀ ਇਸ ਦੇ ਉੱਤੇ ਜਿਹੜੀ ਇੱਕ ਇਨਇਕੁਆਲਿਟੀ ਲੈਬ ਦੀ ਰਿਪੋਰਟ ਜਿਹਨੇ ਸਭ ਤੋਂ ਪਹਿਲਾਂ ਜਿਹੜੀ ਹੈ ਇਸ ਦੇ ਉੱਤੇ ਆਵਾਜ਼ ਵੀ ਚੁੱਕੀ, ਉਹਨਾਂ ਨੇ ਪੂਰੀ ਇੱਕ ਮੁਹਿੰਮ ਕੀਤੀ ਸੀ ਕਿ ਹਾਂ ਦੇ ਹੱਕ ਵਿੱਚ, ਇਸ ਮਤੇ ਦੇ ਹੱਕ ਵਿੱਚ ਵੋਟ ਪਾਈ ਜਾਏ। ਔਰ ਇਹਦੇ ਤੇ ਲੇਕਿਨ ਹਿੰਦੂ ਤਵੀਆਂ ਨੇ ਇਸ ਨੂੰ ਇਹ ਬਣਾਇਆ ਹੋਇਆ ਸੀ ਕਿ ਜੇ ਕਾਨੂੰਨ ਪਾਸ ਹੋ ਗਿਆ ਤਾਂ ਸੀਐਟਲ ਦੇ ਰੁਜ਼ਗਾਰ ਦੇਣ ਵਾਲੇ ਲੋਕ ਸਾਊਥ ਏਸ਼ੀਆ ਤੋਂ ਲੋਕਾਂ ਨੂੰ ਨੌਕਰੀ ਤੇ ਰੱਖਣ ਲੱਗਿਆ ਸੋਚਣਗੇ। ਉਹਨੇ ਕਿਹਾ ਜੀ ਇਹਦੇ ਨਾਲ ਤਾਂ ਸਾਡੀਆਂ ਨੌਕਰੀਆਂ ਹੀ ਨਹੀਂ ਹੋਣੀਆਂ। ਔਰ ਦੂਸਰਾ ਇਹ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ, ਇਹ ਸਭ ਤੋਂ ਵਿਰੋਧ 'ਚ ਖੜਾ ਸੀ। ਪੁਸ਼ਪਿਤਾ ਪ੍ਰਸਾਦ ਉਹਨਾਂ ਨੇ ਕਹਿਣਾ ਕਿ ਇਹ ਦੇਖ ਕੇ ਡਰ ਲੱਗਦਾ ਕਿ ਨਫ਼ਰਤ ਸਮੂਹਾਂ ਦੇ ਗਲਤ ਅੰਕੜਿਆਂ ਦੇ ਆਧਾਰ ਤੇ ਗੈਰ ਪ੍ਰਮਾਣਿਤ ਦਾਅਵਿਆਂ ਦੁਆਰਾ ਘੱਟ ਗਿਣਤੀ ਭਾਈਚਾਰੇ ਨੂੰ ਖੁੱਲ੍ਹੇਆਮ ਅਲੱਗ ਥਲੱਗ ਕਰ ਦਿੱਤਾ ਜਾਏ, ਕਿ ਸਾਨੂੰ ਇਹਨਾਂ ਨੇ ਅਲੱਗ ਥਲੱਗ ਕਰਨ ਦੀ ਲਾਈਨ ਰੱਖੀ ਹੋਈ ਹੈ। ਔਰ ਇਸ ਸਾਰੇ ਦੇ ਨਾਲ ਨਾਲ ਜਿਨ੍ਹਾਂ ਨੇ ਇਤਰਾਜ਼ ਕੀਤੇ ਉਹ ਤਾਂ ਕੀਤੇ ਹੀ ਕੀਤੇ। ਔਰ ਹਜ਼ਾਰਾਂ ਦੀ ਗਿਣਤੀ 'ਚ ਜਿੱਥੇ ਲੋਕਲ ਸਿੱਖਾਂ ਨੇ ਵੀ ਇਸ ਦੇ ਵਿੱਚ ਸਿਗਨੇਚਰ ਕੀਤੇ, ਕਾਉਂਸਲਰਸ ਨੂੰ ਕਿਹਾ ਵੀ ਇਸ ਨੂੰ ਕਰੋ, ਕਿਉਂਕਿ ਦੂਜੇ ਪਾਸੇ ਉਹਨਾਂ ਨੇ ਅਮਰੀਕਾ ਭਰ 'ਚੋਂ ਹਿੰਦੂ ਤਵੀ ਆਰਗੇਨਾਈਜੇਸ਼ਨਾਂ ਨੇ ਇੱਕ ਪੂਰੀ ਨਫ਼ਰਤੀ ਮੁਹਿੰਮ ਸ਼ੁਰੂ ਕੀਤੀ ਹੋਈ ਸੀ ਕਿ ਭਾਈ ਇਹ ਸਾਡੇ ਨਾਲ ਵਿਤਕਰਾ ਹੋਏਗਾ, ਇਹ ਹਿੰਦੂ ਫੋਬੀਆ ਹੋਏਗਾ। 100 ਤੋਂ ਜ਼ਿਆਦਾ ਜਿਹੜੀਆਂ ਹਿੰਦੂ ਸੰਸਥਾਵਾਂ ਨੇ, ਔਰ ਮੈਂ BBC ਪੰਜਾਬੀ ਦੀ ਰਿਪੋਰਟ ਕੋਟ ਕਰ ਰਿਹਾ, ਤਕਰੀਬਨ 100 ਸੰਸਥਾਵਾਂ ਤੇ ਕਾਰੋਬਾਰਾਂ ਦੇ ਇੱਕ ਸਮੂਹ ਨੇ ਇਸ ਹਫ਼ਤੇ ਸੀਐਟਲ ਸਿਟੀ ਕੌਂਸਲ ਨੂੰ ਇੱਕ ਪੱਤਰ ਭੇਜ ਕੇ ਇਸ ਰੈਜ਼ੋਲੂਸ਼ਨ ਦੇ ਵਿਰੁੱਧ ਵੋਟ ਪਾਉਣ ਦੀ ਅਪੀਲ ਕੀਤੀ ਸੀ। ਉਹਨਾਂ ਨੇ ਇਹ ਜਿਹੜਾ, ਔਰ ਇਸੇ ਤਰ੍ਹਾਂ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ, ਉਹਨਾਂ ਦੇ ਮੁਖੀ ਨੇ ਨਿਕੁੰਜ ਤ੍ਰਿਵੇਦੀ, ਉਹਨਾਂ ਨੇ ਕਿਹਾ ਕਿ ਜੇ ਇਹ ਆਰਡੀਨੈਂਸ ਲਾਗੂ ਹੋ ਜਾਂਦਾ ਹੈ ਤਾਂ ਇਹ ਮੰਨਿਆ ਜਾਵੇਗਾ ਕਿ ਇਹ ਸਮੁੱਚਾ ਭਾਈਚਾਰਾ, ਖਾਸ ਤੌਰ ਤੇ ਅਮਰੀਕਾ 'ਚ ਰਹਿਣ ਵਾਲੇ ਹਿੰਦੂ ਜਾਤੀ ਦੇ ਲੋਕ ਜਾਤ ਆਧਾਰਿਤ ਵਿਤਕਰੇ ਦੇ ਮੁਲਜ਼ਮ ਹਨ, ਬਸ਼ਰਤੇ ਉਹ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰ ਦੇਣ। ਉਹਨੇ ਕਿਹਾ ਜੀ ਇਹ ਤਾਂ ਸਾਨੂੰ ਗਿਲਟੀ ਪ੍ਰੋਨਾਊਂਸ ਕਰਤਾ, ਸਾਨੂੰ ਪ੍ਰੂਵ ਕਰਨਾ ਪਏਗਾ ਕਿ ਜੀ ਅਸੀਂ ਇਨੋਸੈਂਟ ਹੈ, ਕਿਉਂਕਿ ਇਹਦੇ ਨਾਲ ਤਾਂ ਭਾਈ ਤੁਸੀਂ ਤਾਂ ਅਜੇ 4000 ਸਾਲ ਦਾ ਹਿਸਾਬ ਦੇਣਾ, ਅਜੇ ਤਾਂ ਘੋੜੇ 'ਚੋਂ ਪੌਣੀ ਛੋਈ ਗਈ। ਅਜੇ ਇੱਕ ਸਿਟੀ ਨੇ ਕੀਤਾ ਇਹ ਮੂਵ ਜਿਹੜਾ ਸਾਨੂੰ ਸਿੱਖ ਕੌਮ ਜਿੱਥੇ ਹਮੇਸ਼ਾ ਅਸੀਂ ਜਿਹੜੇ ਜ਼ੁਲਮ ਦਾ ਸ਼ਿਕਾਰ ਨੇ ਉਹਨਾਂ ਦੇ ਨਾਲ ਖਲੋਤੇ ਆ। ਮੈਂ ਸਮਝਦਾ ਕਿ ਜਿੱਥੇ ਸੀਐਟਲ ਦੀਆਂ ਸਿੱਖ ਸੰਗਤਾਂ ਨੇ ਭਰਪੂਰ ਸਾਥ ਦਿੱਤਾ ਹੈ ਜਿਹੜਾ ਦਲਿਤ ਭਾਈਚਾਰੇ ਦਾ, ਔਰ ਮੋਹਰੇ ਹੋ ਕੇ ਉਹਨਾਂ ਨੇ ਇਸ ਰੈਜ਼ੋਲੂਸ਼ਨ ਨੂੰ ਪਾਸ ਕਰਾਉਣ 'ਚ ਰੋਲ ਅਦਾ ਕੀਤਾ। ਅਮਰੀਕਾ ਭਰ ਦੇ ਵਿੱਚ ਸਾਨੂੰ ਇਹ ਮੁਹਿੰਮ, ਔਰ ਈਵਨ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਆਸਟ੍ਰੇਲੀਆ ਜਿੱਥੇ ਇਹਨਾਂ ਹਿੰਦੂ ਤਵੀਆਂ ਨੇ ਭਾਰਤੀ ਸਰਕਾਰ ਦੇ ਕਹਿਣ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਹੋਇਆ ਹੈ, ਸਿੱਖ ਬਿਜ਼ਨਸ ਦੀ ਬਾਈਕਾਟ ਦੀ ਕਾਲ ਦਿੱਤੀ ਹੋਈ ਹੈ,
ਔਰ ਜਿਸ ਅੰਦਾਜ਼ ਦੇ ਵਿੱਚ ਉਹ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ, ਮੈਂ ਸਮਝਦਾ ਵੀ ਇਹ ਇਸ਼ੂ ਇੱਕ ਬੜਾ ਸੈਂਟਰਲ ਇਸ਼ੂ ਹੈ। ਰਾਦਰ ਉੱਥੋਂ ਦੀਆਂ ਸਿਟੀ ਕੌਂਸਲਸ ਦੇ ਵਿੱਚ ਵੀ ਇਸ ਮੂਵ ਨੂੰ, ਕਿਉਂਕਿ ਸੀਐਟਲ ਦਾ ਰੈਜ਼ੋਲੂਸ਼ਨ ਆਪਣੇ ਆਪ ਦੇ ਵਿੱਚ ਇੱਕ ਮਜ਼ਬੂਤ ਡਾਕੂਮੈਂਟ ਹੈ, ਕਿਉਂਕਿ ਐਵੇਂ ਨਹੀਂ ਇੱਥੇ ਕੋਈ ਕਾਉਂਸਲਰ ਫਾਰ ਵੋਟ ਪਾਉਂਦੇ। ਉਹਨਾਂ ਨੇ ਜਿਹੜੀ ਇਨਇਕੁਆਲਿਟੀ ਕਮਿਸ਼ਨ ਤੋਂ ਲੈ ਕੇ ਜਿਹੜਾ ਡਾਟਾ ਉਹਨਾਂ ਨੇ ਕਲੈਕਟ ਕੀਤਾ, ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਜ਼ਾਤ-ਪਾਤੀ ਵਿਤਕਰੇ ਵਾਲੀ ਜਿਹੜੀ ਹੈ ਇਹਨਾਂ ਦੀ ਸੋਚ ਹੈ, ਔਰ ਇਸ ਨੂੰ ਵੀ ਕਾਸਟ ਡਿਸਕ੍ਰਿਮੀਨੇਸ਼ਨ ਨੂੰ ਵੀ ਬਾਕੀ ਡਿਸਕ੍ਰਿਮੀਨੇਸ਼ਨਸ ਦੇ ਜਿਹੜੇ ਕਲੌਜ਼ ਨੇ ਉਹਨਾਂ ਦੇ ਵਿੱਚ ਸ਼ਾਮਲ ਕੀਤਾ ਜਾਏ। ਔਰ ਅਸੀਂ ਸਿਟੀ ਕੌਂਸਲ ਨੂੰ ਵੀ ਔਰ ਉਹਨਾਂ ਸਾਰੀਆਂ ਆਰਗੇਨਾਈਜੇਸ਼ਨਸ ਨੂੰ, ਖਾਸ ਤੌਰ ਤੇ ਬੀਬੀ ਕਸ਼ਮਾ ਸਾਵੰਤ, ਔਰ ਮੈਂ ਅੱਜ ਹੀ ਸੀਐਟਲ ਵਾਲਿਆਂ ਨੂੰ ਇਹ ਕਿਹਾ ਸੀ ਕਿ ਇਹਨੂੰ ਬੀਬੀ ਨੂੰ ਗੁਰਦੁਆਰਾ ਸਾਹਿਬ 'ਚ ਸੱਦ ਕੇ ਵੀ ਆਨਰ ਕਰੋ ਔਰ ਉਹਨੂੰ ਕਹੋ ਕਿ ਭਾਈ ਤੂੰ ਪ੍ਰੂਵ ਕੀਤਾ ਕਿ ਭਾਈ ਜਿਹੜੇ ਲੋਕ ਸੱਚ ਨਾਲ ਖਲੋਂਦੇ ਨੇ, ਅਲਟੀਮੇਟਲੀ ਨੋ ਮੈਟਰ, ਤੁਸੀਂ ਅੰਦਾਜ਼ਾ ਲਾਓ ਕਿ ਉਹ ਫਰੇਲ ਜਿਹੀ ਬੀਬੀ ਹੈ, ਪਤਲੀ ਜਿਹੀ, ਕਿੰਨਾ ਦਬਾਅ ਉਹਦੇ ਤੇ ਪਾਇਆ ਹੋਏਗਾ, ਕਿੰਨੇ ਕਾਉਂਸਲਰ, ਕਿੰਨੀਆਂ ਹਿੰਦੂਤਵੀ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹ ਜਿਹੜਾ ਜੰਗਲੀ ਗਿੱਦੜਾਂ ਵਾਂਗ ਪਈਆਂ ਹੋਣਗੀਆਂ, ਲੇਕਿਨ ਉਹਨੇ ਦੱਸ ਦਿੱਤਾ ਹੈ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ। ਔਰ ਅਸੀਂ ਸੀਐਟਲ ਦੀ ਸਿਟੀ ਕੌਂਸਲ ਨੂੰ, ਸਿੱਖ ਸੰਗਤ ਨੂੰ, ਦੂਸਰੀਆਂ ਜਿਨ੍ਹਾਂ ਨੇ ਇਸ ਜਸਟਿਸ ਨੂੰ ਲੈਣ ਦੇ ਲਈ ਲੌਬੀ ਕੀਤੀ ਹੈ, ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।